ਜਦੋਂ ਅਸੀਂ ਸਿਟੀ ਲੈਵਲ ਦੀ ਗਵਰਨਮੈਂਟ ਦੀ ਗੱਲ ਕਰਦੇ ਹਾਂ, ਸਾਡਾ ਸਭ ਤੋਂ ਵੱਡਾ ਇਹੀ ਚੈਲੰਜ ਹੁੰਦਾ ਵਾ ਕਿ ਰਿਸੋਰਸਿਸ ਨਹੀਂ ਹੁੰਦੀਆਂ, ਪੈਸੇ ਦੀ ਕਮੀ ਹੁੰਦੀ ਆ, ਉਹ ਜਿਹੜੀਆਂ ਸਪੈਸ਼ਲੀ ਜਿਹੜੀਆਂ ਨੈਸੈਸਰੀ ਚੀਜ਼ਾਂ ਹੁੰਦੀਆਂ ਨੇ ਉਹਦੇ ਲਈ। ਪਰ ਇਹ ਵੀ ਹੈ ਕਿ ਜਦੋਂ ਤੁਸੀਂ ਪੰਜਾਬੀ ਸਿੱਖ ਹੁੰਦੇ ਹੋ ਅਤੇ ਸਿਟੀ ਜਾਂ ਕੋਈ ਵੀ ਇਲੈਕਟਿਡ ਆਫਿਸ ਦੇ ਵਿੱਚ ਹੁੰਦੇ ਹੋ, ਤਾਂ ਕਮਿਊਨਿਟੀ ਦੀ ਜਿਹੜੀ ਨੀਡਸ ਹੁੰਦੇ ਨੇ ਉਹ ਸਿਟੀ ਦੇ ਨੀਡਸ ਤੋਂ ਬਹੁਤ ਵੱਖਰੇ ਹੁੰਦੇ ਨੇ। ਤੋ ਮੇਰਾ ਮੰਨਣਾ ਕਿ ਆਲ ਪੋਲੀਟਿਕਸ ਲੋਕਲ ਹੁੰਦੀਆਂ ਨੇ, ਕਿ ਜੇ ਤੁਸੀਂ ਸਮਝ ਸਕਦੇ ਹੋ ਕਿ ਵੀ ਇੱਕ ਸਾਈਡ ਵਾਕ ਬਣਨ ਨਾਲ ਬੱਚਿਆਂ ਦੀ ਜਿਹੜਾ ਹੈ ਸੇਫਟੀ ਵੀ ਵੱਧ ਸਕਦੀ ਹੈ, ਇੱਕ ਕਮਿਊਨਿਟੀ ਨੂੰ ਤੁਸੀਂ ਕਨੈਕਟ ਕਰ ਸਕਦੇ ਹੋ। ਉਹ ਚੀਜ਼ਾਂ ਲਈ ਬਹੁਤ ਫੰਡਿੰਗ ਦੀ ਵੀ ਲੋੜ ਪੈਂਦੀ ਆ। ਪਾਰਕਸ ਜਦੋਂ ਆਪਣੇ ਨਹੀਂ ਬਣਦੇ, ਹੁਣ ਵਾਰਡ 7 ਦੇ ਵਿੱਚ ਇੱਕ ਪਾਰਕ ਅਸੀਂ ਹੁਣ ਬਣਾਉਣ ਲੱਗੇ ਹਾਂ, ਉਹਦਾ ਉਦਘਾਟਨ ਅਸੀਂ ਸੈਟਰਡੇ ਨੂੰ ਕਰ ਰਹੇ ਹਾਂ। ਉਹ ਪਾਰਕ 17 ਸਾਲ ਬਾਅਦ ਬਣ ਰਿਹਾ ਵਾ, ਅਤੇ 17 ਸਾਲ ਬਾਅਦ ਕਿਉਂ ਬਣ ਰਿਹਾ? ਕਿਉਂਕਿ ਉਹਦੇ ਲਈ ਫੰਡਿੰਗ ਹੈ ਨਹੀਂ ਸੀ। ਇੱਕ ਪਾਰਕ ਨੂੰ ਬਣਾਉਣ ਲਈ $12 ਮਿਲੀਅਨ ਲੱਗ ਜਾਂਦੇ ਨੇ ਆਲਮੋਸਟ, ਐਂਡ ਉਹ ਇੱਕ ਸਿਟੀ ਲਈ ਬਹੁਤ ਔਖੀ ਰਕਮ ਹੁੰਦੀ ਆ ਇਕੱਠੀ ਕਰਨੀ, ਕਿਉਂਕਿ ਓਵਰ ਟਾਈਮ ਥਿੰਗਸ ਗੈਟ ਐਕਸਪੈਂਸਿਵ। ਵਿਸ਼ ਲਿਸਟ ਕੀ ਹੈ ਤੁਹਾਡੀ, ਜਿਹੜੀ ਤੁਸੀਂ ਵਿੱਚ ਕਿਹਾ ਵੀ ਹਰ ਇੱਕ ਦੀ ਵਿਸ਼ ਲਿਸਟ ਹੁੰਦੀ, ਤੁਹਾਡੀ ਕੀ ਵਿਸ਼ ਲਿਸਟ ਆ? ਨੰਬਰ 1 ਤਾਂ ਮੇਰੀ ਇਹ ਆ ਕਿ ਆਪਾਂ ਕਾਸਟ ਆਫ ਲਿਵਿੰਗ ਨੂੰ ਲਿਆ ਸਕੀਏ, ਲੋਅਰ ਕਰ ਸਕੀਏ, ਕਿਉਂਕਿ ਇਸ ਵਕਤ ਹਰੇਕ ਚੀਜ਼ ਇੰਨੀ ਕੁ ਮਹਿੰਗੀ ਹੋਈ ਵੀ ਆ ਸਾਰਿਆਂ ਲਈ। ਤੁਸੀਂ ਇੱਕ ਐਗਜ਼ਾਮਪਲ ਹੀ ਲੈ ਲਓ ਕਿ ਵੀ ਆਪਣੀ ਗੈਸ ਕਿੰਨਾ ਮਹਿੰਗਾ ਹੋਇਆ ਪਿਆ ਆਪਣੀ ਕਮਿਊਨਿਟੀਜ਼ ਲਈ। ਜਿਹੜਾ ਆਪਣਾ ਇੱਕ ਸਟੇਟ ਗੈਸ ਟੈਕਸ ਆ, ਉਹਦਾ ਬਹੁਤ ਵੱਡਾ ਜ਼ਿਆਦਾ ਬਰਡਨ ਆਪਣੀ ਸੈਂਟਰਲ ਵੈਲੀ ਫੈਮਲੀਜ਼ 'ਤੇ ਪੈ ਰਿਹਾ, ਅਤੇ ਮੈਂ ਉਹ ਗੈਸ ਟੈਕਸ ਨੂੰ ਸਸਪੈਂਡ ਕਰਨ ਦੇ ਵਿੱਚ ਸਪੋਰਟ ਦੇ ਵਿੱਚ ਆ, ਕਿਉਂਕਿ ਆਊਟ ਆਫ ਆਲ ਦੀਜ਼ ਥਿੰਗਸ ਆਈ ਥਿੰਕ ਮੋਸਟ thing affordability, cost of number living. one is affordability. So as a state senator, ਤੁਹਾਡੇ ਹੱਥ ਦੇ ਵਿੱਚ ਕੀ ਆ? Like what are the things you could actually change in Sacramento to make this happen? Nothing is off limits. It's a matter of trying. ਇਹੀ ਹੁੰਦਾ ਕਿ ਵੀ like ਇੱਕ willingness and courage ਹੋਣੀ ਚਾਹੀਦੀ ਹੈ ਕਿ ਵੀ state ਦੇ programs ਬਹੁਤ ਆਪਾਂ ਦੇਖਦੇ ਹਾਂ, ਵੱਖਰੇ ਵੱਖਰੇ programs ਹੁੰਦੇ ਨੇ। ਫੋਰ ਐਗਜ਼ਾਮਪਲ ਆਪਾਂ ਜੋਬਸ ਦੀ ਗੱਲ ਕਰਦੇ ਹਾਂ, ਜਦੋਂ ਆਪਾਂ ਜੋਬ ਟ੍ਰੇਨਿੰਗਸ ਪ੍ਰੋਗਰਾਮਸ ਇੱਥੇ ਲੈ ਕੇ ਆਉਂਦੇ ਹਾਂ ਸੈਂਟਰਲ ਵੈਲੀ ਦੇ ਵਿੱਚ, ਬਿਲਸ ਇੰਟਰੋਡਿਊਸ ਕੀਤੇ ਜਾ ਸਕਦੇ ਨੇ ਕਿ ਵੀ ਇੱਥੇ ਨਵੇਂ ਨਰਸਿੰਗ ਪ੍ਰੋਗਰਾਮਸ, ਇੰਜੀਨੀਅਰਿੰਗ ਪ੍ਰੋਗਰਾਮਸ, ਐਗਰੀਕਲਚਰ ਟੈਕਨੋਲੋਜੀ ਜਿਹੜੇ ਪ੍ਰੋਗਰਾਮਸ ਨੇ ਉਹ ਇੱਥੇ ਹੋਣੇ ਚਾਹੀਦੇ ਨੇ ਸਦਰਨ ਸੈਂਟਰਲ ਵੈਲੀ ਦੇ ਵਿੱਚ, ਕਿਉਂਕਿ ਇੱਥੋਂ ਹੀ। ਪਰ ਤੁਸੀਂ ਕਿਵੇਂ ਚੇਂਜ ਐਕਸਪੈਕਟ ਕਰ ਸਕਦੇ ਹੋ ਜਦੋਂ ਤੁਹਾਡੇ ਇਲੈਕਟਿਡ ਅਫੀਸ਼ੀਅਲ ਪੈਸੇ PG&E ਤੋਂ ਲੈਂਦੇ ਨੇ, ਜਿਹੜੇ ਆਪਣੇ ਇਲੈਕਟ੍ਰਿਸਿਟੀ ਬਿੱਲ ਹਾਈ ਰੱਖਦੇ ਨੇ? ਆਪਾਂ ਕੀ ਉਮੀਦ ਰੱਖ ਸਕਦੇ ਹਾਂ ਕਿ ਵੀ ਆਪਣੇ ਜਿਹੜੇ ਪੋਲੀਟੀਸ਼ੀਅਨ ਨੇ ਉਹ ਆਪਾਂ ਨੂੰ ਕੁਛ ਸਲਾਹ ਲਿਆਉਣਗੇ? ਜਿਹੜੇ ਉਹਨਾਂ ਦੇ ਡੋਨਰਸ ਨੇ ਉਹੀ ਆਪਣੀ ਗਰੋਸਰੀਜ਼ ਪ੍ਰਾਈਸਿਸ ਉੱਪਰ ਰੱਖ ਰਹੇ ਨੇ, ਅਤੇ ਉਹੀ ਕੋਰਪੋਰੇਟ ਡੋਨਰਸ ਨੇ ਜਿਹੜੇ ਸੇਮ ਸਿਸਟਮ ਨੂੰ ਅੱਗੇ ਲੈ ਕੇ ਜਾਣਾ ਚਾਹੀਦੇ ਨੇ। ਕਦੇ ਅਸੀਂ ਸ਼ਾਇ ਹੋਈ ਨਹੀਂ ਕੀਤਾ ਕਿ ਵੀ ਉਹ ਚੀਜ਼ਾਂ ਬਾਰੇ ਆਪਾਂ ਨੂੰ ਬੋਲਣਾ ਚਾਹੀਦਾ, ਕਿਉਂਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਸੀਗਾ। ਹਾਂਜੀ, ਪਲੈਟਫਾਰਮ ਜੇ ਹੋਵੇ ਤਾਂ ਉਹਦੇ ਲਈ ਆਵਾਜ਼ ਉਠਾਉਣੀ ਚਾਹੀਦੀ ਆ। ਸੋ ਨੰਬਰ 1 ਐਜ਼ ਅ ਸਟੇਟ ਲੈਵਲ ਇਲੈਕਟਿਡ ਅਫੀਸ਼ੀਅਲ ਤੁਹਾਨੂੰ ਆਵਾਜ਼ ਉਠਾਉਣੀ ਬਹੁਤ ਜ਼ਰੂਰੀ ਆ। ਅਤੇ ਹੋਰ ਵੀ ਕਈ ਸਟੇਟ ਸੈਨੇਟਰਸ ਇਸ ਵਕਤ ਆਈਸ ਨੂੰ ਲੈ ਕੇ ਬਿਲਸ ਮੂਹਰੇ ਲੈ ਕੇ ਆ ਰਹੇ ਨੇ, ਸਪੈਸ਼ਲੀ ਆਈਸ ਡਿਟੈਂਸ਼ਨ ਫੈਸਿਲਿਟੀਜ਼ ਨੂੰ ਲੈ ਕੇ। ਹੁਣ ਇਸ ਜੋ ਫਾਰਮਰ ਸਾਨੂੰ, ਜਿਹੜੇ ਲੋਕਲ ਫਾਰਮਰ ਸਾਨੂੰ ਦੱਸ ਰਹੇ ਨੇ, ਉਹਨਾਂ ਦਾ ਐਕਚੁਅਲੀ ਕੰਸਰਨ ਇਹ ਆ ਕਿ ਜਿਹੜੇ ਡੇਟਾ ਸੈਂਟਰ ਹੁਣ ਖੁੱਲ੍ਹਦੇ ਜਾ ਰਹੇ ਨੇ ਸੈਂਟਰਲ ਵੈਲੀ ਦੇ ਵਿੱਚ, ਉਹਨਾਂ ਲਈ ਪਾਣੀ ਹੈਗਾ ਵਾ ਪਰ ਸਾਡੇ ਲਈ ਪਾਣੀ ਹੈ ਨਹੀਂ। ਸੋ ਇਹ ਐਕਚੁਅਲੀ ਜ਼ਿਆਦਾ ਵੱਡਾ ਐਂਡ ਆਲਸੋ ਅਰਜੈਂਟ ਇਸ਼ੂ ਆ ਕਿ ਵੀ ਉਹ ਐਕਚੁਅਲੀ ਆਪਾਂ ਨੂੰ ਉਹ ਕੁਐਸਚਨ ਪੁੱਛਣਾ ਚਾਹੀਦਾ ਕਿ ਵੀ ਉਹਨਾਂ ਲਈ ਤਾਂ ਤੁਸੀਂ ਪਾਣੀ ਪੈਦਾ ਕਰਤਾ, ਪਰ ਫੈਮਿਲੀ ਫਾਰਮਰਸ ਲਈ ਤੁਸੀਂ ਹਜੇ ਪਾਣੀ ਨਹੀਂ, ਕੁਛ ਵੀ ਤੁਸੀਂ ਪਾਣੀ ਡਿਲੀਵਰ ਨਹੀਂ ਕਰ ਸਕਦੇ ਇੰਨੇ ਸਾਲਾਂ ਤੋਂ। ਐਂਡ ਇਹ ਕੁਐਸਚਨ ਲਿਆਉਣਾ ਚਾਹੀਦਾ ਵਾ ਮੂਹਰੇ ਕਿ ਇਹਦਾ ਆਨਸਰ ਇਜ਼ ਸਿੰਪਲ, ਕਿਉਂਕਿ ਜਿਹੜੇ ਬਿਲੀਅਨੇਅਰਸ ਅਤੇ ਕਾਰਪੋਰੇਸ਼ਨਸ ਉਹ ਡੇਟਾ ਸੈਂਟਰਸ ਲਿਆ ਰਹੇ ਨੇ, ਉਹ ਇਲੈਕਟਿਡ ਅਫੀਸ਼ੀਅਲਸ ਨੂੰ ਖਰੀਦਦੇ ਨੇ, ਅਤੇ ਜਦੋਂ ਉਹ ਡੋਨੇਟ ਕਰਦੇ ਨੇ ਤਾਂ ਉਹਨਾਂ ਲਈ ਇਹ ਚੀਜ਼ਾਂ ਐਕਸਪੀਡਾਈਟ ਕੀਤੀਆਂ ਜਾਂਦੀਆਂ ਨੇ, ਪਰ ਇੱਕ ਫੈਮਿਲੀ ਫਾਰਮਰ ਦੀ ਆਵਾਜ਼ ਨਹੀਂ ਉਠਾਈ ਜਾਂਦੀ। ਇੰਡੀਅਨ ਸਰਕਾਰ, ਬਾਹਰਲੀ ਜਿਹੜੀ ਸਰਕਾਰ ਆ, ਉਹ ਆ ਕੇ ਇੱਥੇ ਅਮੈਰੀਕਨਸ ਨੂੰ, ਕੈਲੀਫੋਰਨੀਅਨਸ ਨੂੰ ਡਰਾਉਂਦੀ ਆ, ਧਮਕਾਉਂਦੀ ਆ। ਸੋ ਹਾਊ ਡੂ ਯੂ ਥਿੰਕ ਤੁਸੀਂ ਇਹ ਇੱਕ ਆਪਣੀ ਕਮਿਊਨਿਟੀ ਦਾ ਜਿਹੜਾ ਇੱਕ ਅਹਿਮ ਹਿੱਸਾ ਆ, ਅਹਿਮ ਇਸ਼ੂ ਆ, ਇਸ ਨੂੰ ਕਿੱਦਾਂ ਟੈਕਲ ਕਰਨਾ ਹੈ? We have to make sure it passes. So the goal is ਕਿ next time ਜਦੋਂ introduce ਕੀਤਾ ਜਾਂਦਾ ਤਾਂ it passes. And number 2 ਇਹ ਹੈ ਕਿ ਵੀ ਜਿਹੜੇ ਸਿੱਖ ਮੁੱਦੇ ਨੇ, immigration ਵੀ ਇੱਕ ਬਹੁਤ ਅਹਿਮ ਸਿੱਖ ਮੁੱਦਾ ਵਾ ਇਸ ਵਕਤ। economic ਜਿਹੜਾ ਵਾ jobs programs, ਆਪਣੀ ਕਮਿਊਨਿਟੀ ਉਸ ਚੀਜ਼ ਤੋਂ ਵੀ ਰਿਕਵਰ ਕਰ ਰਹੀ ਆ। ਆਪਾਂ ਇਹ ਵੀ ਨਹੀਂ ਡਿਨਾਈ ਕਰ ਸਕਦੇ ਕਿ ਹੁਣ ਇਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਰੇਸਿਜ਼ਮ ਆਪਣੀ ਕਮਿਊਨਿਟੀ ਦੇ
ਖਿਲਾਫ ਬਹੁਤ ਵਧਿਆ ਹੋਇਆ ਵਾ। ਸੋ ਇਹ ਚੀਜ਼ਾਂ ਸਾਰੀਆਂ ਐਡਰੈਸ ਕਰਨ ਦੀ ਲੋੜ ਆ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਬੇਕਰਸਫੀਲਡ ਦੇ ਪਹਿਲੇ ਪੰਜਾਬੀ ਸਿੱਖ ਸਿਟੀ ਕੌਂਸਲ ਮੈਂਬਰ ਵਾਈਸ ਮੇਅਰ ਮਨਪ੍ਰੀਤ ਕੌਰ, ਜੋ ਕਿ ਇਸ ਮੌਕੇ ਕੈਲੀਫੋਰਨੀਆ ਦੀ ਸੈਨੇਟ ਦੇ ਲਈ ਇਲੈਕਸ਼ਨ ਰਨ ਕਰ ਰਹੇ ਆ। ਮਨਪ੍ਰੀਤ ਕੌਰ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਸੋ ਮਨਪ੍ਰੀਤ ਕੌਰ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕੈਂਪੇਨ ਕਿੱਦਾਂ ਚੱਲ ਰਹੀ ਹੈ? ਸਟ੍ਰੈਸ ਜੇ ਨਜ਼ਰ ਆ ਰਹੇ ਹੋ? ਨਹੀਂ ਜੀ, ਬਸ ਹੁਣ 1 ਹਫ਼ਤਾ ਰਹਿ ਗਿਆ। ਅੱਜ ਤੋਂ 1 ਹਫ਼ਤੇ 'ਚ ਵੋਟਾਂ ਪੈਣਗੀਆਂ ਤੇ ਪਤਾ ਲੱਗੂਗਾ। ਸੋ ਬਸ ਪੂਰਾ ਜ਼ੋਰ ਲੱਗਿਆ ਹੋਇਆ ਵਾ, ਸਪੈਸ਼ਲੀ ਕਿ ਆਪਣੀ ਪੰਜਾਬੀ ਕਮਿਊਨਿਟੀ ਦੀ ਵੋਟ ਪੈ ਸਕੇ। ਜਿੱਦਾਂ ਕਿ ਤੁਹਾਨੂੰ ਵੀ ਪਤਾ, ਆਪਣੀ ਵੋਟ ਆਪਣੀ ਆਵਾਜ਼ ਹੁੰਦੀ ਆ, ਤੇ ਜੇ ਆਪਾਂ ਵੋਟ ਨਹੀਂ ਪਾਉਂਦੇ ਤਾਂ ਆਪਣੀ ਆਵਾਜ਼ ਵੀ ਨਹੀਂ ਗਿਣੀ ਜਾਂਦੀ। ਸੋ ਇਹਦੇ 'ਚ ਹੀ ਲੱਗੇ ਹੋਏ ਆ। ਪਰ ਇਹ ਸੈਨੇਟ ਡਿਸਟ੍ਰਿਕਟ ਵੀ ਕਾਫੀ ਵੱਡਾ, ਸੋ ਹਰੇਕ ਵੱਖਰੇ ਵੱਖਰੇ ਸ਼ਹਿਰ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਵਾ। ਸੋ ਬਸ ਹੁਣ 1 ਹਫ਼ਤੇ ਦੇ ਲਾਸਟ ਗੈਟ ਆਊਟ ਦ ਵੋਟ ਐਫਰਟਸ ਦੇ ਵਿੱਚ ਲੱਗੇ ਹੋਏ ਆ। ਤੁਹਾਡਾ ਸੈਨੇਟ ਦਾ ਡਿਸਟ੍ਰਿਕਟ ਦੱਸਿਓ ਤੇ ਇਲਾਕਾ ਦੱਸਿਓ ਕਿਹੜਾ ਕਿਹੜਾ ਇਹਦੇ ਵਿੱਚ ਆਉਂਦਾ। ਹਾਂਜੀ, ਸੋ ਇਹ ਆਪਣਾ ਜਿਹੜਾ ਆਰਵਿਨ ਸ਼ਹਿਰ ਆ, ਆਰਵਿਨ ਤੋਂ ਲੈ ਕੇ ਸੈਲਮਾ ਤੱਕ ਜਾਂਦਾ ਵਾ ਇਹ ਡਿਸਟ੍ਰਿਕਟ। ਇਹਦੇ ਵਿੱਚ ਜਿਹੜੇ ਸ਼ਹਿਰ ਆਉਂਦੇ ਨੇ, ਜ਼ਿਆਦਾਤਰ ਵੱਡੇ ਸ਼ਹਿਰ ਆਰਵਿਨ, ਬੇਕਰਸਫੀਲਡ, ਡਿਲੇਨੋ, ਮੈਕਫਾਰਲੈਂਡ, ਟੁਲੇਰੀ, ਵਾਈਸੇਲੀਆ, ਪੋਰਟਰਵਿਲ, ਹੈਨਫੋਰਡ ਤੇ ਕਿੰਗਸਬਰਗ, ਸੈਲਮਾ ਤੇ ਹੋਰ ਵੀ ਛੋਟੇ ਸ਼ਹਿਰ ਜਿਵੇਂ ਡਾਇਨੂਬਾ, ਸਟ੍ਰੈਟਫੋਰਡ, ਇਹ ਜਿਹੇ ਵੀ ਸ਼ਹਿਰ ਵਿੱਚ ਆਉਂਦੇ ਨੇ। ਮਨਪ੍ਰੀਤ, ਤੁਸੀਂ ਸਿਟੀ ਕੌਂਸਲ ਮੈਂਬਰ ਰਹੇ ਆ, ਪਹਿਲੇ ਬੇਕਰਸਫੀਲਡ ਦੇ ਜਿਹੜੇ ਪੰਜਾਬੀ ਸਿੱਖ ਡਿਸੈਂਟ ਦੇ ਜਿਹੜੇ ਤੁਸੀਂ ਬਣੇ ਆ। ਇਸ ਮੌਕੇ ਨਾਲ ਵਾਈਸ ਮੇਅਰ ਦੇ ਤੌਰ ਦੇ ਉੱਤੇ ਵੀ ਤੁਸੀਂ ਭੂਮਿਕਾ ਜਿਹੜੀ ਉਹ ਨਿਭਾ ਰਹੇ ਆ। ਇੱਥੋਂ ਸਿੱਧਾ ਸੈਨੇਟ ਵੱਲ ਨੂੰ ਜਿਹੜਾ ਉਹ ਇਜ਼ ਦਿਸ ਦ ਪਾਥ ਯੂਜਲੀ ਸਾਰੇ ਜਣੇ ਲੈਂਦੇ ਆ ਕਿ ਵਾਟ ਪ੍ਰੋਮਪਟਡ ਯੂ, ਕਿਉਂ ਡਿਸਾਈਡ ਕੀਤਾ ਵੀ ਸੈਨੇਟ ਦੇ ਲਈ, ਕੈਲੀਫੋਰਨੀਆ ਸੈਨੇਟ ਦੇ ਲਈ ਰਨ ਕਰਨਾ ਹੈ? Everybody's journeys are different. Some go from never being in an elected office and going to state office. So harek di different journey hundi hai. But usually local office to state office is a natural path. So kyunki eh hunda ki bhi local, ਮੇਰਾ ਮੰਨਣਾ ਵਾ ਕਿ ਵੀ ਲੋਕਲ ਕੋਈ ਵੀ ਗਵਰਨਮੈਂਟ ਦੇ ਵਿੱਚ ਸੇਵਾ ਨਿਭਾਉਣੀ ਬਹੁਤ ਜ਼ਰੂਰੀ ਆ। ਬਿਫੋਰ ਤੁਸੀਂ ਕੋਈ ਵੀ ਸਟੇਟ ਆਫਿਸ ਵਿੱਚ ਜਾਂਦੇ ਹੋ, ਉਦੋਂ ਹੀ ਫਿਰ ਤੁਹਾਨੂੰ ਪਤਾ ਲੱਗਦਾ ਕਿ ਵੀ ਲੋਕਲ ਕਮਿਊਨਿਟੀ ਦੇ ਵਿੱਚ ਕੀ ਵੱਖਰੇ ਨੀਡਸ ਹੁੰਦੇ ਨੇ, ਕਿੱਥੇ ਤੁਹਾਨੂੰ ਓਪਰਚੁਨਿਟੀ ਹੁੰਦੀ ਆ, ਪਰ ਆਲਸੋ ਕਿੱਥੇ ਆਪਾਂ ਨੂੰ ਕੋਈ ਵੀ ਕਹਿ ਸਕਦੇ ਹੋ ਚੈਲੰਜਸ ਵੀ ਪਹੁੰਚਦੇ ਨੇ। ਜਦੋਂ ਅਸੀਂ ਸਿਟੀ ਲੈਵਲ ਦੀ ਗਵਰਨਮੈਂਟ ਦੀ ਗੱਲ ਕਰਦੇ ਹਾਂ, ਸਾਡਾ ਸਭ ਤੋਂ ਵੱਡਾ ਇਹੀ ਚੈਲੰਜ ਹੁੰਦਾ ਵਾ ਕਿ ਰਿਸੋਰਸਿਸ ਨਹੀਂ ਹੁੰਦੀਆਂ, ਪੈਸੇ ਦੀ ਕਮੀ ਹੁੰਦੀ ਆ, ਉਹ ਜਿਹੜੀਆਂ ਸਪੈਸ਼ਲੀ ਜਿਹੜੀਆਂ ਨੈਸੈਸਰੀ ਚੀਜ਼ਾਂ ਹੁੰਦੀਆਂ ਨੇ ਉਹਦੇ ਲਈ। ਪਰ ਇਹ ਵੀ ਹੈ ਕਿ ਜਦੋਂ ਤੁਸੀਂ ਪੰਜਾਬੀ ਸਿੱਖ ਹੁੰਦੇ ਹੋ ਅਤੇ ਸਿਟੀ ਜਾਂ ਕੋਈ ਵੀ ਇਲੈਕਟਡ ਆਫਿਸ ਵਿੱਚ ਹੁੰਦੇ ਹੋ, ਤਾਂ ਕਮਿਊਨਿਟੀ ਦੀ ਜਿਹੜੀ ਨੀਡਸ ਹੁੰਦੇ ਨੇ ਉਹ ਸਿਟੀ ਦੇ ਨੀਡਸ ਤੋਂ ਬਹੁਤ ਵੱਖਰੇ ਹੁੰਦੇ ਨੇ। ਸੋ ਮੇਰਾ ਇਹ ਮੰਨਣਾ ਕਿ ਜਦੋਂ ਤੁਸੀਂ ਲੋਕਲ ਗਵਰਨਮੈਂਟ ਨੂੰ ਸਮਝ ਸਕਦੇ ਹੋ, ਅਤੇ ਮੈਂ ਆਪਣੀ ਮਾਸਟਰਸ ਡਿਗਰੀਜ਼ ਵੀ ਪਬਲਿਕ ਪਾਲਿਸੀ ਅਤੇ ਸਿਟੀ ਪਲੈਨਿੰਗ ਦੇ ਵਿੱਚ ਕੀਤੀਆਂ ਹੋਈਆਂ ਨੇ। ਸੋ ਮੈਂ ਇੱਕ ਐਕੈਡੈਮਿਕ ਤੌਰ 'ਤੇ ਵੀ ਸਿਟੀਜ਼ ਨੂੰ ਸਟੱਡੀ ਕੀਤਾ ਵਾ, ਅਤੇ ਫਿਰ ਮੈਂ ਲੋਕਲ ਗਵਰਨਮੈਂਟ ਦੇ ਵਿੱਚ ਹੁਣ ਸੇਵਾ ਵੀ ਕੀਤੀ ਆ। ਐਂਡ ਸੋ ਨੈਚੁਰਲੀ ਨੈਕਸਟ ਸਟੈਪ ਇਜ਼ ਕਿ ਜਿਹੜੀਆਂ ਚੀਜ਼ਾਂ ਸਿਟੀਜ਼ ਦੇ ਵਿੱਚ ਨਹੀਂ ਪੂਰੀਆਂ ਹੋ ਸਕਦੀਆਂ, ਉਹ ਇੱਕ ਸਿਰਫ ਸੈਕਰਾਮੈਂਟੋ ਅਤੇ ਸਟੇਟ ਲੈਵਲ ਤੋਂ ਪੂਰੀਆਂ ਹੋ ਸਕਦੀਆਂ ਨੇ। ਐਂਡ ਮੈਨੂੰ ਸਪੈਸ਼ਲੀ ਇਸ ਗੱਲ ਦਾ ਦੁੱਖ ਲੱਗਿਆ ਕਿਉਂਕਿ ਜਦੋਂ ਆਪਣੀ ਟਰੱਕਿੰਗ ਕਮਿਊਨਿਟੀ ਦੇ ਨਾਲ ਜੋ ਵੀ ਇੰਟਰਪਸ਼ਨਸ ਹੋਇਆ, ਭਾਵੇਂ ਤੁਹਾਡੀ ਆਪਣੀ ਕਮਿਊਨਿਟੀ ਦੇ ਵਿੱਚ ਵੱਖਰੇ ਵੱਖਰੇ ਇਹਦੇ ਡਾਈਵਰਸ ਓਪੀਨੀਅਨਸ ਵੀ ਨੇ, ਪਰ ਇਹ ਤੁਸੀਂ ਕਹਿ ਸਕਦੇ ਹੋ ਕਿ ਵੀ ਆਪਣੀ ਜਦੋਂ ਉੱਥੇ ਆਵਾਜ਼ ਨਾ ਹੋਵੇ ਜਾਂ ਉਠਾਉਣ ਵਾਲਾ ਨਾ ਹੋਵੇ, ਤਾਂ ਆਪਣੇ ਲਈ ਡਿਸੀਜ਼ਨਸ ਲਏ ਜਾਂਦੇ ਨੇ, ਆਪਣੀ ਰਾਏ ਨਹੀਂ ਲਈ ਜਾਂਦੀ ਉਹਦੇ ਵਿੱਚ। ਤੇ ਇਹੋ ਜਿਹੇ ਬਹੁਤ ਵੱਖਰੇ ਵੱਖਰੇ ਮੁੱਦੇ ਨੇ। ਪਿਛਲੇ 1 ਸਾਲ ਤੋਂ ਆਪਣੀ ਕਮਿਊਨਿਟੀ 'ਤੇ ਬਹੁਤ ਔਖਾ ਟਾਈਮ ਲੰਘ ਰਿਹਾ ਵਾ, ਇਮੀਗ੍ਰੇਸ਼ਨ ਲੈ ਕੇ, ਐਕਨੋਮਿਕਲੀ। ਐਂਡ ਸੋ ਇਹੀ ਆ ਕਿ ਵੀ ਆਪਾਂ ਲੋਕਲ ਵੋਇਸ ਹੁਣ ਸਟੇਟ ਲੈਵਲ 'ਤੇ ਲੈ ਕੇ ਜਾ ਸਕਦੇ ਹਾਂ। ਤੁਸੀਂ ਥੋੜ੍ਹਾ ਦੱਸਿਓ ਵੀ ਜਿੱਦਾਂ ਤੁਸੀਂ ਕਿਹਾ ਵੀ ਲੋਕਲ ਲੈਵਲ ਦੇ ਉੱਤੇ ਕਰਨ ਦੇ ਨਾਲ ਫਾਇਦਾ ਹੁੰਦਾ ਆ। ਟੈਲ ਅਸ ਮੋਰ ਵੀ ਇਹ ਜਿਹੜਾ ਐਕਸਪੀਰੀਅੰਸ ਆ ਇਹ ਤੁਹਾਨੂੰ ਕਿੱਦਾਂ ਫਾਇਦਾ ਦਊਗਾ ਇਫ ਯੂ ਗੈਟ ਇਲੈਕਟਡ ਫॉर ਕੈਲੀਫੋਰਨੀਆ ਸੈਨੇਟ? ਸੋ ਮੇਰਾ ਮੰਨਣਾ ਕਿ ਆਲ ਪੋਲੀਟਿਕਸ ਲੋਕਲ ਹੁੰਦੀਆਂ ਨੇ, ਕਿ ਜੇ ਤੁਸੀਂ ਸਮਝ ਸਕਦੇ ਹੋ ਕਿ ਵੀ ਇੱਕ ਸਾਈਡ ਵਾਕ ਬਣਨ ਨਾਲ ਬੱਚਿਆਂ ਦੀ
ਜਿਹੜਾ ਹੈ ਸੇਫਟੀ ਵੀ ਵੱਧ ਸਕਦੀ ਹੈ, ਇੱਕ ਕਮਿਊਨਿਟੀ ਨੂੰ ਤੁਸੀਂ ਕਨੈਕਟ ਕਰ ਸਕਦੇ ਹੋ। ਉਹ ਚੀਜ਼ਾਂ ਲਈ ਬਹੁਤ ਫੰਡਿੰਗ ਦੀ ਵੀ ਲੋੜ ਪੈਂਦੀ ਆ। ਪਾਰਕਸ ਜਦੋਂ ਆਪਣੇ ਨਹੀਂ ਬਣਦੇ, ਹੁਣ ਵਾਰਡ 7 ਦੇ ਵਿੱਚ ਇੱਕ ਪਾਰਕ ਅਸੀਂ ਹੁਣ ਬਣਾਉਣ ਲੱਗੇ ਹਾਂ, ਉਹਦਾ ਉਦਘਾਟਨ ਅਸੀਂ ਸੈਟਰਡੇ ਨੂੰ ਕਰ ਰਹੇ ਹਾਂ। ਉਹ ਪਾਰਕ 17 ਸਾਲ ਬਾਅਦ ਬਣ ਰਿਹਾ ਵਾ, ਤੇ 17 ਸਾਲ ਬਾਅਦ ਕਿਉਂ ਬਣ ਰਿਹਾ? ਕਿਉਂਕਿ ਉਹਦੇ ਲਈ ਫੰਡਿੰਗ ਹੈ ਨਹੀਂ ਸੀ। ਇੱਕ ਪਾਰਕ ਨੂੰ ਬਣਾਉਣ ਲਈ $12 ਮਿਲੀਅਨ ਲੱਗ ਜਾਂਦੇ ਨੇ ਆਲਮੋਸਟ, ਐਂਡ ਉਹ ਇੱਕ ਸਿਟੀ ਲਈ ਬਹੁਤ ਔਖੀ ਰਕਮ ਹੁੰਦੀ ਆ ਇਕੱਠੀ ਕਰਨੀ, ਕਿਉਂਕਿ ਓਵਰ ਟਾਈਮ ਥਿੰਗਸ ਗੈਟ ਐਕਸਪੈਂਸਿਵ। ਜਿਹੜੇ ਲੋਕਲ ਲੈਵਲ 'ਤੇ ਹੁੰਦੇ ਨੇ ਜਿਹੜੀਆਂ ਇਸ਼ੂਜ਼, ਈਵਨ ਤੁਸੀਂ ਕਹਿ ਸਕਦੇ ਹੋ ਜਿਹੜੇ ਵਾਟਰ ਸਿਸਟਮ, ਸੂਅਰ ਸਿਸਟਮਸ ਜਿਹੜੇ ਨਵੇਂ ਬਣਾਉਣੇ ਪੈਂਦੇ ਨੇ, ਜਿਹੜੀਆਂ ਚੀਜ਼ਾਂ ਆਪਾਂ ਰੋਜ਼ ਦੀ ਰੋਜ਼ ਗੱਲ ਨਹੀਂ ਕਰਦੇ, ਪਰ ਉਹ ਵਾਟਰ ਰੇਟ ਜਾਂ ਜੋ ਵੀ ਆਪਣੇ ਬਿੱਲ 'ਤੇ ਆਉਂਦੇ ਆ, ਉਹ ਕਿਤੇ ਨਾ ਕਿਤੇ ਡਿਸੀਜ਼ਨ ਲੈਣਾ ਪੈਂਦਾ ਵਾ। ਅਤੇ ਉਹ ਜੇ ਤੁਹਾਨੂੰ ਸਮਝ ਨਹੀਂ ਹੁੰਦੀ ਕਿ ਲੋਕਲ ਲੈਵਲ 'ਤੇ ਕਿਹੜੀਆਂ ਵੱਖਰੀਆਂ ਨੀਡਸ ਹੁੰਦੀਆਂ ਨੇ ਕਮਿਊਨਿਟੀ ਦੀਆਂ, ਸਿਟੀ ਦੀਆਂ, ਉਹ ਸਿਟੀ ਚਲਾਉਣ ਲਈ, ਤਾਂ ਫਿਰ ਤੁਸੀਂ ਸਟੇਟ ਲੈਵਲ 'ਤੇ ਉਹ ਚੀਜ਼ ਨੂੰ ਪੂਰੀ ਨਹੀਂ ਕਰ ਸਕਦੇ। ਤੁਸੀਂ ਪੋਲੀਟਿਕਸ ਫਰਮ ਦ ਲੈਵਲ ਅਪ ਕਰਦੇ ਹੋ ਇੰਸਟੈਡ ਆਫ ਪੋਲੀਟਿਕਸ ਫਰਮ ਦ ਗਰਾਊਂਡ ਅਪ। ਐਂਡ ਇਹੀ ਫਰਕ ਆ ਜਦੋਂ ਤੁਸੀਂ ਲੋਕਲ ਸੇਵਾ ਕਰਦੇ ਹੋ, ਤੁਹਾਨੂੰ ਉਹ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ। ਐਂਡ ਤੁਹਾਡੀ ਇੱਕ ਵਿਸ਼ ਲਿਸਟ ਆਲਰੇਡੀ ਹੁੰਦੀ ਆ ਕਿ ਵੀ ਭਾਵੇਂ ਪੋਰਟਰਵਿਲ ਹੋਵੇ, ਲਾਸਟ ਹਿਲਸ ਹੋਵੇ, ਹਰੇਕ ਸ਼ਹਿਰ ਦੇ ਵੱਖਰੇ ਵੱਖਰੇ ਨੀਡਸ ਹੁੰਦੀਆਂ ਨੇ। ਜਿਹੜੀਆਂ ਰੂਰਲ ਕਮਿਊਨਿਟੀਜ਼ ਨੇ, ਉਹ ਤਾਂ ਬੇਕਰਸਿਲ ਤੋਂ ਵੀ ਉਹਨਾਂ ਦੀ ਜ਼ਿਆਦਾ ਨੀਡਸ ਨੇ, ਜਿਨ੍ਹਾਂ ਦੇ ਸਾਫ਼ ਪਾਣੀ ਨਹੀਂ ਆਉਂਦਾ, ਉਹਨਾਂ ਦੀਆਂ ਫਾਸਟਸ ਦੇ ਵਿੱਚੋਂ, ਜਾਂ ਉਹਨਾਂ ਦੇ ਸਕੂਲ ਹਜੇ ਅਧੂਰੇ ਨੇ ਬਣਨੇ, ਉਹ ਚੀਜ਼ਾਂ ਹਜੇ ਪੂਰੀਆਂ ਹੋਣ ਨੂੰ ਬਾਕੀ ਨੇ। ਵਿਸ਼ ਲਿਸਟ ਕੀ ਹੈ ਤੁਹਾਡੀ, ਜਿਹੜੀ ਤੁਸੀਂ ਵਿੱਚ ਕਿਹਾ ਵੀ ਹਰ ਇੱਕ ਦੀ ਵਿਸ਼ ਲਿਸਟ ਹੁੰਦੀ, ਤੁਹਾਡੀ ਕੀ ਵਿਸ਼ ਲਿਸਟ ਆ? ਨੰਬਰ 1 ਤਾਂ ਮੇਰੀ ਇਹ ਆ ਕਿ ਆਪਾਂ ਕਾਸਟ ਆਫ ਲਿਵਿੰਗ ਨੂੰ ਲਿਆ ਸਕੀਏ, ਲੋਅਰ ਕਰ ਸਕੀਏ, ਕਿਉਂਕਿ ਇਸ ਵਕਤ ਹਰੇਕ ਚੀਜ਼ ਇੰਨੀ ਕੁ ਮਹਿੰਗੀ ਹੋਈ ਵੀ ਆ ਸਾਰਿਆਂ ਲਈ। ਤੁਸੀਂ ਇੱਕ ਐਗਜ਼ਾਮਪਲ ਹੀ ਲੈ ਲਓ ਕਿ ਵੀ ਆਪਣੀ ਗੈਸ ਕਿੰਨਾ ਮਹਿੰਗਾ ਹੋਇਆ ਪਿਆ ਆਪਣੀ ਕਮਿਊਨਿਟੀਜ਼ ਲਈ। ਜਿਹੜਾ ਆਪਣਾ ਇੱਕ ਸਟੇਟ ਗੈਸ ਟੈਕਸ ਆ, ਉਹਦਾ ਬਹੁਤ ਵੱਡਾ ਜ਼ਿਆਦਾ ਬਰਡਨ ਆਪਣੀ ਸੈਂਟਰਲ ਵੈਲੀ ਫੈਮਲੀਜ਼ 'ਤੇ ਪੈ ਰਿਹਾ, ਅਤੇ ਮੈਂ ਉਹ ਗੈਸ ਟੈਕਸ ਨੂੰ ਸਸਪੈਂਡ ਕਰਨ ਦੇ ਵਿੱਚ ਸਪੋਰਟ ਦੇ ਵਿੱਚ ਆ, ਕਿਉਂਕਿ ਆਪਾਂ ਐਟਲੀਸਟ ਜਦੋਂ ਲੋਕਾਂ ਦੀ ਥੋੜ੍ਹੀ ਜਿਹੀ ਉਹ ਈਜ਼ ਲਿਆ ਸਕਦੇ ਆ, ਤਾਂ ਉਹ ਫਿਰ ਦੂਜੀਆਂ ਚੀਜ਼ਾਂ ਦੇ ਵਿੱਚ ਤਰੱਕੀ ਕਰ ਸਕਦੇ ਨੇ। ਐਂਡ ਸਟੇਟ ਦੇ ਵਿੱਚ ਉਹ ਪਾਵਰ ਹੈਗੀ ਆ ਕਿ ਵੀ ਆਪਾਂ ਜਿੱਥੇ ਆਪਣੇ ਪੈਸੇ, ਈਵਨ ਐਜ਼ ਅ ਫੈਮਲੀ, ਜਿੱਥੇ ਆਪਾਂ ਪੈਸੇ ਖਰਚਦੇ ਹਾਂ, ਉਹੀ ਆਪਣੀ ਪ੍ਰਾਇਓਰਟੀ ਹੁੰਦੀ ਆ। ਸੋ ਜੇ ਸੈਂਟਰਲ ਵੈਲੀ ਹੈਲਥੀ ਆ, ਆਪਣੀ ਘਰ ਨੂੰ ਅਫੋਰਡ ਕਰ ਸਕਦੇ, ਆਪਣੇ ਬਿਲਸ ਨੂੰ ਅਫੋਰਡ ਕਰ ਸਕਦੇ ਆ, ਦੈਨ ਮੇਰਾ ਮੰਨਣਾ ਕਿ ਵੀ ਪੂਰੀ ਕੈਲੀਫੋਰਨੀਆ ਫਿਰ ਹੈਲਥੀ ਆ। ਨੰਬਰ 2 ਆ ਕਿ ਵੀ ਆਪਾਂ ਨੂੰ ਇੱਕ ਬਹੁਤ ਵੱਡੀ ਹਾਊਸਿੰਗ ਕ੍ਰਾਈਸਿਸ ਹੁਣ ਇੱਥੇ ਸਟੇਟ ਦੇ ਵਿੱਚ ਆ। ਜਦੋਂ ਤੁਸੀਂ ਸਿਟੀ ਪਲੈਨਿੰਗ ਪੜ੍ਹਦੇ ਹੋ ਜਾਂ ਜੋ ਵੀ, ਐਟਲੀਸਟ 30% of households spend almost 80% of households, ਉਹ almost ਆਪਣੀ half income ਆਪਣੇ ਹਾਊਸਿੰਗ 'ਤੇ ਲਾਉਂਦੇ ਨੇ, ਭਾਵੇਂ ਤੁਹਾਡੀ ਮੋਰਗੇਜ ਹੋਵੇ, ਤੁਹਾਡਾ ਰੈਂਟ ਹੋਵੇ। ਅਤੇ ਸੈਂਟਰਲ ਵੈਲੀ ਦੀ ਇਹੀ ਰਹੀ ਆ ਕਿ ਵੀ ਜਦੋਂ ਆਪਣਾ ਕੋਈ ਸਟਰੋਂਗ ਐਡਵੋਕੇਟ ਨਹੀਂ ਹੁੰਦਾ, ਕਿ ਇਹ ਚੀਜ਼ਾਂ ਆਪਾਂ ਵੱਖਰੇ ਸਟੇਟ ਦੇ ਪਾਸਿਆਂ ਦੇ ਵਿੱਚ ਦੇਖਦੇ ਹਾਂ, ਬੇ ਏਰੀਆ ਦੇ ਵਿੱਚ, LA ਦੇ ਵਿੱਚ ਦੇਖਦੇ ਹਾਂ ਕਿ ਵੀ ਇਹ ਚੀਜ਼ਾਂ ਅਕਾਂਪਲਿਸ਼ ਹੁੰਦੀਆਂ ਨੇ। ਉਹਨਾਂ ਨੂੰ ਅਫੋਰਡੇਬਲ ਹਾਊਸਿੰਗ ਦੇ ਡਾਲਰਸ ਮਿਲਦੇ ਨੇ, ਉਹਨਾਂ ਨੂੰ ਹੋਰ ਇਨਸੈਂਟਿਵ ਮਿਲਦੇ ਨੇ, ਬਿਲਡਿੰਗ ਉੱਥੇ ਪਰਮਿਟਿੰਗ ਈਜ਼ੀ ਕਰ ਸਕਦੇ ਆ। ਉਹ ਚੀਜ਼ਾਂ ਸੈਂਟਰਲ ਵੈਲੀ ਦੇ ਵਿੱਚ ਵੀ ਆਉਣੀਆਂ ਚਾਹੀਦੀਆਂ ਨੇ। ਯੂ ਜਸਟ ਹੈਵ ਟੂ ਹੈਵ ਅ ਵੇ ਟੂ ਡੂ ਇਟ ਐਂਡ ਅਚੀਵ ਇਟ। ਐਂਡ ਤੁਸੀਂ ਚੁਣੇ ਜਾਂਦੇ ਆ ਤਾਂ ਪਹਿਲਾ ਤੁਹਾਡਾ ਫਸਟ ਕੋਰਸ ਆਫ ਐਕਸ਼ਨ ਕੀ ਹੋਊਗਾ? ਬਟ ਵਿਦ ਦਾ ਫਸਟ ਪ੍ਰਪੋਜ਼ਲ, ਜਾਂ ਪਹਿਲਾ ਕੀ ਜਿਹੜਾ ਤੁਸੀਂ ਪ੍ਰਪੋਜ਼ਲ ਜਾਂ ਲਾਅ ਜਿਹੜਾ ਤੁਸੀਂ ਲਿਆਉਣਾ ਚਾਹੋਗੇ? So number 1 is I would want to create a Central Valley caucus, ਕਿ ਹਰੇਕ ਵੱਖਰੇ, ਜਿਵੇਂ women's caucus ਹੁੰਦੇ ਨੇ, Latino caucus ਹੁੰਦਾ, ਇੱਕ ਹਜੇ ਸਾਡਾ Central Valley caucus ਨਹੀਂ ਬਣਿਆ, ਤਾਂ ਕਿ ਅਸੀਂ ਇਕੱਠੇ ਹੋ ਕੇ ਐਡਵੋਕੇਟ ਕਰ ਸਕੀਏ। ਕਿਉਂਕਿ ਹੁਣ ਅਸੀਂ ਕਿੰਨੇ ਸਾਲਾਂ ਤੋਂ ਇੰਤਜ਼ਾਰ ਕਰ ਰਹੇ ਹਾਂ ਕਿ ਵੀ ਸੈਂਟਰਲ ਵੈਲੀ ਦੇ ਵਿੱਚ ਸਾਫ਼ ਪਾਣੀ ਹੋਵੇ। ਸਾਡੇ ਜਿਹੜੇ ਸਕੂਲਸ ਨੇ, ਉਹਦੇ ਵਿੱਚ ਨਾ ਤਾਂ ਕਈ ਸਕੂਲਾਂ ਦੇ ਵਿੱਚ ਤਾਂ ਇਨਫ ਕਲਾਸਰੂਮਸ ਵੀ ਨਹੀਂ ਹੈਗੇ, ਇੱਕ ਕਲਾਸ ਦੇ ਵਿੱਚ 40 ਬੱਚੇ ਹੁੰਦੇ ਨੇ, ਅਤੇ ਕਈ ਪ੍ਰੋਗਰਾਮ ਸਟੇਟ ਨੇ ਪਾਸ ਕੀਤੇ ਨੇ, ਪਰ ਉਹਨਾਂ ਨੇ ਕਦੇ ਬਿਲਡਿੰਗ ਹੀ ਨਹੀਂ ਬਣਾਈ, ਜਿਹੜੇ ਸਾਡੇ ਸਪੈਸ਼ਲੀ ਰੂਰਲ ਕਮਿਊਨਿਟੀਜ਼ ਦੇ ਵਿੱਚ ਨੇ। ਸੋ ਨੰਬਰ 2 ਇਜ਼ ਐਜੂਕੇਸ਼ਨ। ਜਿਹੜੇ ਸਾਡੇ ਪਬਲਿਕ ਸਕੂਲਸ ਨੇ ਸੈਂਟਰਲ ਵੈਲੀ ਦੇ ਵਿੱਚ, ਨਾ ਇੱਥੇ ਅਸੀਂ ਆਪਣੀਆਂ ਟੀਚਰਾਂ ਰੱਖ ਸਕਦੇ ਹਾਂ, ਨਾ ਜਿਹੜੇ ਬੱਚਿਆਂ ਦੀ ਪੜ੍ਹਾਈ ਆ ਉਹ ਵਰਲਡ ਕਲਾਸ ਪਬਲਿਕ ਸਕੂਲਸ ਹੋਣੇ ਚਾਹੀਦੇ ਨੇ ਸੈਂਟਰਲ ਵੈਲੀ ਦੇ ਵਿੱਚ, ਕਿਉਂਕਿ ਫਿਰ ਹੀ ਸਾਡੇ ਬੱਚੇ ਬਾਕੀ ਦੇ ਸਟੇਟ ਦੇ ਨਾਲ ਕੰਪੀਟ ਕਰ ਸਕਦੇ ਨੇ। ਜਿਵੇਂ ਅਸੀਂ ਇੱਥੋਂ ਹੀ ਪੜ੍ਹ ਕੇ ਜਦੋਂ ਅਸੀਂ ਬਾਹਰ ਪੜ੍ਹਨ ਗਏ, ਸਾਨੂੰ ਫਿਰ ਪਤਾ ਲੱਗਿਆ ਕਿ ਵੀ ਬਾਕੀ ਦੀ ਸਟੇਟ ਦੇ ਵਿੱਚ ਕਿਹੋ ਜਿਹੀ ਪੜ੍ਹਾਈ ਹੁੰਦੀ ਆ, ਕਿਹੋ ਜਿਹੀ ਕੁਆਲਿਟੀ ਦੀ ਪੜ੍ਹਾਈ ਹੁੰਦੀ ਆ। ਪਰ ਉਹੀ ਤੁਸੀਂ ਪੜ੍ਹਾਈ ਇੱਥੇ ਵੀ ਲਿਆ ਸਕਦੇ ਆ ਬਾਈ ਇਨਕਰੀਸਿੰਗ ਦ ਕੁਆਲਿਟੀ ਆਫ ਐਜੂਕੇਸ਼ਨ। ਸੋ ਉਹ ਇਨਸੈਂਟਿਵਸ ਜਿਹੜੇ ਨੇ
loan forgiveness for teachers, and cultivating local talent here in the Central Valley ਤਾਂ ਕਿ ਜਿਹੜੇ ਇੱਥੇ ਬੱਚੇ ਹੁਣ ਜਿਨ੍ਹਾਂ ਦੀ ਪਰਵਰਿਸ਼ ਇੱਥੇ ਹੋ ਰਹੀ ਆ ਉਹ ਵੀ ਸੋਚ ਸਕਣ ਕਿ ਵੀ ਅਸੀਂ ਟੀਚਰ ਇੱਥੇ ਬਣ ਸਕਦੇ ਹਾਂ, ਨਰਸ ਇੱਥੇ ਬਣ ਸਕਦੇ ਹਾਂ, ਸਾਨੂੰ ਬਾਹਰ ਜਾਣ ਦੀ ਲੋੜ ਨਹੀਂ ਹੈਗੀ। ਪਰ ਸਾਡੇ ਪਬਲਿਕ ਸਕੂਲਸ ਬੱਚਿਆਂ ਨੂੰ ਫੇਲ ਕਰ ਰਹੇ ਨੇ। ਇਹ ਫੈਮਲੀਜ਼ ਦੀ ਗਲਤੀ ਨਹੀਂ ਹੈਗੀ, ਇਹ ਇੱਕ advocacy and missing leadership ਦੀ ਗਲਤੀ ਆ। So for me, the priority is bringing down the cost of living ਤਾਂ ਕਿ families ਇੱਥੇ ਰਹਿਣਾ afford ਕਰ ਸਕਣ। ਹੋਰ ਹਾਊਸਿੰਗ ਸਾਨੂੰ ਉਸ ਦੀ ਲੋੜ ਆ, ਪਰ ਇਨਫਰਾਸਟਰਕਚਰ ਦੀ ਇਨਵੈਸਟਮੈਂਟ ਦੀ ਲੋੜ ਆ। ਕਈ ਇੱਥੇ ਸਿਟੀਜ਼ ਨੇ, ਬਹੁਤ ਜ਼ਿਆਦਾ ਸਿਟੀਜ਼ ਨੇ ਜਿੱਥੇ ਸਾਈਡਵਾਕ ਹੀ ਹੈ ਨਹੀਂ, ਜਿੱਥੇ ਬ੍ਰਿਜ ਨਹੀਂ ਬਣੇ ਹੋਏ। ਉਹ ਇਨਫਰਾਸਟਰਕਚਰ ਡਾਲਰਸ ਲਿਆਉਣ ਦੀ ਬਹੁਤ ਲੋੜ ਆ। ਕੋਈ ਵੀ 99 ਤੇ ਜਿਹੜਾ ਕੋਈ ਵੀ ਸਫ਼ਰ ਕਰਦਾ ਵਾ ਉਹਨਾਂ ਨੂੰ ਪਤਾ ਵਾ ਕਿ ਵੀ ਉਹ ਫਰੀਵੇ ਦਾ ਕੀ ਹਾਲ ਆ, and that's a lack of investment. And then number 3 is education. Public schools, ਮੈਂ ਵੀ ਪਬਲਿਕ ਸਕੂਲਾਂ ਦੇ ਵਿੱਚ ਹੀ ਪੜ੍ਹੀ ਹਾਂ। ਸਾਡੇ ਪਬਲਿਕ ਸਕੂਲਸ ਵਰਲਡ ਕਲਾਸ ਹੋਣੇ ਚਾਹੀਦੇ ਨੇ ਇੱਥੇ ਸੈਂਟਰਲ ਵੈਲੀ ਦੇ ਵਿੱਚ। ਮਨਪ੍ਰੀਤ ਕੌਰ, ਜਿੱਦਾਂ ਤੁਸੀਂ ਇਹ ਸਾਰੀਆਂ ਚੀਜ਼ਾਂ ਕਹਿ ਰਹੇ ਆ, ਜਿਹੜੀ ਪਾਰਟੀ ਵੱਲੋਂ ਤੁਸੀਂ ਰਨ ਕਰ ਰਹੇ ਆ ਉਹਨਾਂ ਦੀ ਸੁਪਰ ਮੈਜੋਰਟੀ, ਇਟਸ ਬੀਨ ਫॉर ਅ ਲੌਂਗ ਟਾਈਮ। ਵਾਈ ਡੂ ਯੂ ਥਿੰਕ ਥੀਸ ਥਿੰਗਸ ਆਰ ਸਟਿਲ ਲੈਕਿੰਗ? It's a lack of leadership. ਜਿਹੜਾ ਜਿੰਨੀ ਤੁਸੀਂ ਉੱਚੀ ਆਵਾਜ਼ ਉਠਾਉਂਦੇ ਹੋ ਓਨੀ ਤੁਹਾਨੂੰ ਆਪਣੀ ਕਮਿਊਨਿਟੀ ਦੇ ਲਈ ਰਿਸੋਰਸਿਸ ਮਿਲਦੇ ਨੇ। ਤੇ ਇਟਸ ਰਿਲੇਸ਼ਨਸ਼ਿਪ ਬਿਲਡਿੰਗ ਐਜ਼ ਵੈਲ। ਸਾਡੇ ਇੱਥੇ ਲੋਕਲ ਰੂਟਸ ਵੀ ਹੋਣੇ ਚਾਹੀਦੇ ਨੇ ਜੋ ਕਿ ਇਸ ਡਿਸਟ੍ਰਿਕਟ ਤੋਂ ਨੇ। ਹੁਣ ਸਾਡੇ ਇਸ ਰੇਸ ਦੇ ਵਿੱਚ ਜਿਹੜੀ ਸਟੇਟ ਸੈਨੇਟਰ ਆ ਉਹ ਪਿਛਲੇ 8 ਸਾਲਾਂ ਤੋਂ ਇਸ ਸੀਟ ਦੇ ਵਿੱਚ ਆ, ਪਰ ਉਹ ਡਿਸਟ੍ਰਿਕਟ ਤੋਂ ਨਹੀਂ ਹੈਗੀ। ਉਹ ਇੱਥੇ ਮੂਵ ਇਨ ਹੋ ਕੇ ਖੜੀ ਹੋਈ ਸੀਗੀ ਐਂਡ ਉਹ ਸਿਰਫ 14 ਤੋਂ 22 ਵੋਟਾਂ ਤੱਕ ਨਾਲ ਜਿੱਤੀ ਸੀ ਕਿਉਂਕਿ ਉਹ ਇੱਥੋਂ ਨਹੀਂ ਹੈਗੀ, ਉਹਦੇ ਕੋਈ ਰੂਟਸ ਇੱਥੇ ਹੈ ਨਹੀਂ। ਸੋ ਜਿਹੜੇ ਤੁਸੀਂ ਪਿੰਡ ਦੇ ਨਹੀਂ ਹੁੰਦੇ, ਜੇ ਉਹਨਾਂ ਲਈ ਤੁਸੀਂ ਐਡਵੋਕੇਸੀ ਤੁਸੀਂ ਦਿਲੋਂ ਕਰਦੇ ਹੋ ਜਾਂ ਤੁਸੀਂ ਆਪਣੇ ਪੋਲੀਟੀਕਲ ਰੋਲ ਦੇ ਲਈ ਕਰ ਰਹੇ ਹੋ, ਇਹ ਫਰਕ ਵੋਟਰਾਂ ਨੂੰ ਵੀ ਪਤਾ ਅਤੇ ਲੋਕਲ ਕਮਿਊਨਿਟੀ ਨੂੰ ਵੀ ਪਤਾ ਲੱਗਦਾ ਵਾ ਜਦੋਂ ਤੁਸੀਂ ਆਪਣੇ ਸਟੇਟ ਰੈਪਰੈਜ਼ੈਂਟੇਟਿਵ ਨੂੰ ਨਹੀਂ ਜਾਣਦੇ, ਉਹ ਜਦੋਂ ਆਉਂਦੇ ਨਹੀਂ। ਸੋ ਇਹ ਲੈਕ ਆਫ ਲੀਡਰਸ਼ਿਪ ਆ ਕਿ ਜੋ ਸਾਡੇ ਲਈ ਆਵਾਜ਼ ਉਠਾਉਂਦੇ ਨੇ ਉਹ ਆਪਣੇ ਸਪੈਸ਼ਲ ਇੰਟਰਸਟ ਲਈ ਉਸ ਰੋਲਸ ਦੇ ਵਿੱਚ ਨੇ। ਐਂਡ ਜਿਹੜੀ ਆਪਣੀ ਸੁਪਰ ਮੈਜੋਰਟੀ ਆ, ਇਟ ਸ਼ੁੱਡ ਮੇਕ ਇਟ ਈਜ਼ੀਅਰ ਕਿ ਸੈਂਟਰਲ ਵੈਲੀ ਦੀ ਸਟੋਰੀ ਦੱਸਣਾ। ਆਈ ਥਿੰਕ ਹਜੇ ਸੈਂਟਰਲ ਵੈਲੀ ਦੀ ਸਟੋਰੀ ਇਸ ਤਰ੍ਹਾਂ ਨਹੀਂ ਦੱਸੀ ਜਾਂਦੀ ਹਜੇ ਕਿ ਅਸੀਂ ਇੱਥੇ ਬਹੁਤ ਕਿਰਤ ਕਮਾਈ ਕਰਨ ਵਾਲੀ ਕਮਿਊਨਿਟੀ ਆ, ਭਾਵੇਂ ਕੋਈ ਵੀ ਐਥਨੀਸਿਟੀ ਹੋਣ। ਇੱਥੇ ਮਿਹਨਤ ਕਰਕੇ ਲੋਕ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਨੇ, ਵਧੀਆ ਜ਼ਿੰਦਗੀ ਦੇਣਾ ਚਾਹੁੰਦੇ ਨੇ, ਪਰ ਜੇ ਸਾਡੀ ਉਹ ਐਡਵੋਕੇਸੀ ਮੈਚ ਨਹੀਂ ਹੁੰਦੀ ਸਟੇਟ ਲੈਵਲ 'ਤੇ ਤਾਂ ਉਹ ਗੈਪ ਰਹਿ ਜਾਂਦਾ। ਸੋ ਆਪਾਂ ਹਾਈ ਸਪੀਡ ਰੇਲ ਦੇਖਦੇ ਹਾਂ ਮਨਪ੍ਰੀਤ, ਤੁਹਾਡੇ ਡਿਸਟ੍ਰਿਕਟ ਦੇ ਵਿੱਚੋਂ ਲੰਘਣੀ ਆ ਸਪੋਜ਼ਿਡਲੀ, ਹੁਣ ਤੱਕ ਕਿੰਨੇ ਸਾਲ ਹੋ ਗਏ ਆ, ਇਟਸ ਬੀਨ ਨਾਟ ਗੋਇੰਗ ਐਨੀਵੇਅਰ, ਕੁਛ ਬਣ ਨਹੀਂ ਰਿਹਾ। ਬਿਲੀਅਨਸ ਆਫ ਡਾਲਰ ਆਲਰੇਡੀ ਖਰਚ ਹੋ ਚੁੱਕੇ ਆ, ਬਿਲੀਅਨਸ ਮੋਰ ਦੀ ਜਿਹੜੀ ਉਸ ਦੇ ਵਿੱਚ ਇਹ ਮੰਗ ਆ। ਇਨਫਰਾਸਟਰਕਚਰ ਦੇ ਨਾਂ ਦੇ ਉੱਤੇ ਇਹ ਸਾਰਾ ਚੀਜ਼ ਹੋ ਰਿਹਾ ਪਰ ਹੋ ਨਹੀਂ ਪਾ ਰਿਹਾ। ਵਾਟਸ ਦ ਰੀਜ਼ਨ ਬਿਹਾਈਂਡ? ਤੁਸੀਂ ਕਿੱਥੇ ਸਟੈਂਡ ਕਰਦੇ ਇਸ ਦੇ ਉੱਤੇ? ਜਿਹੜੀ ਇੱਕ ਹਾਈ ਸਪੀਡ ਰੇਲ ਦਾ ਵਿਜ਼ਨ ਸੀ ਉਹ ਤਾਂ ਵਧੀਆ ਸੀਗਾ। ਈਵਨ ਜਦੋਂ ਪਹਿਲਾਂ ਇੰਟਰੋਡਿਊਸ ਹੋਇਆ ਸੀ ਉਦੋਂ ਮੈਂ ਵੀ ਬਹੁਤ ਛੋਟੀ ਸੀ। ਸੋ ਜਦੋਂ ਸਾਨੂੰ ਦੱਸਿਆ ਜਾਂਦਾ ਸੀ ਕਿ ਵੀ ਇੱਥੋਂ ਇੱਕ ਟ੍ਰੇਨ ਬਣੂਗੀ ਅਤੇ ਬੇ ਏਰੀਆ ਅਤੇ LA ਨੂੰ ਕਨੈਕਟ ਕੀਤਾ ਜਾਊਗਾ, ਉਦੋਂ ਫਿਰ ਸਾਨੂੰ ਵੀ ਵਧੀਆ ਲੱਗਦਾ ਸੀ ਕਿ ਵੀ ਜਦੋਂ ਅਸੀਂ ਕਿਤੇ ਪੜ੍ਹਨ ਜਾਵਾਂਗੇ ਤਾਂ ਸਾਡੇ ਕੋਲ ਆਪਸ਼ਨਸ ਹੋਣ। Sounds good, huh? Yeah, it sounds great in theory, but Yeah. unfortunately it has not materialized. ਇੱਥੇ ਵੀ ਕੁਛ ਮਹੀਨੇ ਪਹਿਲਾਂ ਜਿਹੜੇ ਟ੍ਰੇਨ ਟਰੈਕ ਸੀਗੇ ਉਹ ਸ਼ੁਰੂਆਤ ਹੋ ਰਹੀ ਸੀ ਕਿ ਵੀ ਇੱਥੇ ਵਾਸਕੋ ਦੇ ਵਿੱਚ ਲੈ ਕਰ ਜਾ ਰਹੇ ਸੀ। ਪਰ ਇਹੀ ਮੈਨੂੰ ਦੁੱਖ ਹੁੰਦਾ ਕਿ ਵੀ ਜਦੋਂ ਕੋਈ ਵੀ ਚੀਜ਼ ਐਕਸਪੈਰੀਮੈਂਟ ਕੀਤੀ ਜਾਂਦੀ ਆ ਉਹ ਸੈਂਟਰਲ ਵੈਲੀ ਦੇ ਵਿੱਚ ਕੀਤੀ ਜਾਂਦੀ ਆ, ਲੋਕਾਂ ਦੇ ਘਰ ਵਿਕੇ, ਲੋਕਾਂ ਦੀਆਂ ਪ੍ਰੋਪਰਟੀਜ਼, ਅਤੇ ਉਹਦੇ ਨਾਲ ਇੱਕ ਬਹੁਤ ਵੱਡਾ ਡਿਸਰਪਸ਼ਨ ਹੋਇਆ ਆਪਣੀ ਕਮਿਊਨਿਟੀ ਨੂੰ ਕਿਉਂਕਿ ਹਜੇ ਵੀ ਆਪਣੀ ਕਮਿਊਨਿਟੀ ਉਸ ਚੀਜ਼ ਲਈ ਵੇਟ ਕਰ ਰਹੀ ਆ। ਸੋ ਇਹ ਹੋਣਾ ਚਾਹੀਦਾ ਸੀਗਾ ਕਿ ਵੀ ਜੇ ਸੈਂਟਰਲ ਵੈਲੀ ਦੇ ਵਿੱਚ ਬਣ ਰਿਹਾ ਵਾ ਤਾਂ ਉਹਨਾਂ 'ਤੇ ਸਟੇਟ 'ਤੇ ਵੀ ਪ੍ਰੈਸ਼ਰ ਰੱਖਿਆ ਜਾਣਾ ਚਾਹੀਦਾ ਸੀ ਬਾਏ ਆਰ ਸਟੇਟ ਇਲੈਕਟਡ ਅਫੀਸ਼ੀਅਲਸ, ਸਪੈਸ਼ਲੀ ਆਰ ਸਟੇਟ ਸੈਨੇਟਰ, ਕਿ ਵੇਅਰ ਇਜ਼ ਦ ਟ੍ਰੇਨ ਐਂਡ ਜੇ ਉਹ ਹਜੇ ਟ੍ਰੇਨ ਨਹੀਂ ਆਈ ਤਾਂ ਕਦੋਂ ਬਣੂਗੀ, ਅਤੇ ਜੇ ਨਹੀਂ ਬਣੀ ਤਾਂ ਫਿਰ ਵਾਟਸ ਦ ਪਲਾਨ ਬੀ। ਐਂਡ ਆਈ ਥਿੰਕ ਵਾਈਲ ਵਧੀਆ ਇਨ ਥਿਊਰੀ ਸੀ ਆਪਣੀ ਜਿਹੜੀ ਟ੍ਰੇਨ ਦੀ ਆਈਡੀਆ ਵਾ, if it doesn't materialize soon, I think the state leadership and the governor will need to make a different decision about it. ਨਹੀਂ, ਲੋਕਾਂ ਨੂੰ ਵੋਟਰਸ ਵੀ ਹੁਣ ਰੌਲਾ ਤਾਂ ਪਾਉਂਦੇ ਆ, ਲਾਈਕ ਦੇ ਸਮਟਾਈਮ ਸ਼ੋਅ ਆਪਾਂ ਨੂੰ ਇੱਦਾਂ ਕੀਤਾ ਜਾਂਦਾ ਵੀ ਇਹ ਸਟੇਟ ਵਰਸਿਸ ਫੈਡਰਲ ਦਾ ਜਿਹੜਾ ਉਹ ਰੌਲਾ ਪੈ ਜਾਂਦਾ ਵੀ ਉਹ ਇੱਦੇ ਉਲਟ ਆਏ ਆ, ਬਟ ਇੰਟਰਨਲੀ ਵੀ ਹੈਵ ਬੀਨ ਸੀਇੰਗ ਇਟਸ ਸੈਕਿੰਡ ਡੈਕੇਡ ਦੇ ਵਿੱਚ ਆ ਗਿਆ ਇਹ ਪ੍ਰੋਜੈਕਟ ਐਂਡ ਦੇਰ ਇਜ਼ ਨਥਿੰਗ ਟੂ ਸ਼ੋ ਫਾਰ ਇਟ ਅਦਰ ਦੈਨ ਬਿਲੀਅਨਸ ਆਫ ਡਾਲਰ ਲਾਸਟ। ਵੀ ਇਸ ਤਰੀਕੇ ਦੇ ਨਾਲ ਨਹੀਂ ਆ।
ਤੁਸੀਂ ਜੌਬਸ ਦੇ ਨਾਂ ਦੇ ਉੱਤੇ ਲੈ ਕੇ ਆਉਂਦੇ ਆ, ਬਟ ਵੇਅਰ ਆਰ ਦੋਜ਼ ਜੌਬਸ? ਕਿੱਥੇ ਆ ਉਹ ਜੌਬਸ, ਕਿੱਥੇ ਉਹ ਇਨਫਰਾਸਟਰਕਚਰ? ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਿਤੇ ਵੀ ਨਹੀਂ ਆ। ਮਨਪ੍ਰੀਤ ਕੌਰ, ਤੁਸੀਂ ਆਪਣੇ ਕੈਂਪੇਨ ਦੇ ਵਿੱਚ ਗੱਲ ਕਰਦੇ ਹੋ, ਇਮੀਗ੍ਰੇਸ਼ਨ ਦੀ ਗੱਲ ਕੀਤੀ, ਇਨਫਰਾਸਟਰਕਚਰ ਦੀ ਗੱਲ ਕੀਤੀ, ਅਫੋਰਡੇਬਿਲਟੀ ਦੀ ਕੀਤੀ, ਐਜੂਕੇਸ਼ਨ ਦੀ ਗੱਲ ਕੀਤੀ। ਆਈ ਨੋ ਜਿਹੜੀ ਰੈੱਡ ਟੇਪ ਹੁੰਦੀ ਹੈ, ਜਿਹੜੀ ਬਿਊਰੋਕ੍ਰੇਸੀ ਹੁੰਦੀ ਹੈ, ਇਫ ਯੂ ਗੈਟ ਇਲੈਕਟਿਡ, ਸਾਰੀਆਂ ਚੀਜ਼ਾਂ ਦੇ ਉੱਤੇ ਇੱਕੋ ਟਾਈਮ ਦੇ ਉੱਤੇ ਕੰਮ ਕਰਨਾ ਇਟਸ ਕਾਫੀ ਔਖਾ ਕੰਮ ਹੁੰਦਾ ਆ। ਜੇ ਤੁਸੀਂ ਇਹਨਾਂ ਸਾਰਿਆਂ 'ਚੋਂ ਕੋਈ ਪਿਕ ਕਰਨੀ ਹੋਵੇ ਚੀਜ਼, ਵਿਚ ਵਿਲ ਬੀ ਦ ਫਸਟ ਥਿੰਗ ਯੂ ਵਿਲ ਲਾਈਕ ਟੂ ਟੈਕਲ? Out of the ones we've already talked about? ਹਾਂਜੀ, ਵੀ ਸਭ ਤੋਂ ਪਹਿਲਾਂ ਤੁਸੀਂ ਇਹਦੇ ਤੇ ਕੰਮ ਕਰਨਾ ਚਾਹੋਗੇ, ਇਮੀਗ੍ਰੇਸ਼ਨ ਦੇ ਉੱਤੇ, ਇਨਫਰਾਸਟਰਕਚਰ ਦੇ ਉੱਤੇ, ਐਜੂਕੇਸ਼ਨ ਦੇ ਉੱਤੇ, ਅਫੋਰਡੇਬਿਲਟੀ ਦੇ ਉੱਤੇ, ਵਿਚ ਵਿਲ ਬੀ ਦ ਫਸਟ ਵਨ ਯੂ ਵੁਡ ਲਾਈਕ ਟੂ ਟੈਕਲ? They have to happen at the same time, and I don't think it's too big of an ask ਕਿ ਵੀ ਜਦੋਂ ਹੁਣ families ਤੇ ਇੱਕ ਬਹੁਤ urgent ਸਾਰਾ ਕੁਛ ਹੀ ਬਹੁਤ urgent feel ਹੋ ਰਿਹਾ, ਕਿਉਂਕਿ ਵਾਕਈ urgent ਆ। ਲੋਕੀ families ਇੱਥੇ emergency mode ਦੇ ਵਿੱਚ ਨੇ। families ਤੋਂ ਆਪਣੇ rent ਨਹੀਂ afford ਹੋ ਰਹੇ। ਹਰੇਕ ਚੀਜ਼ ਜਦੋਂ ਤੁਹਾਨੂੰ ਉਹੀ urgency ਆਪ ਮਹਿਸੂਸ ਹੁੰਦੀ ਆ ਕਿ ਵੀ ਜੋ ਲੋਕ ਜੋ ਉਹਨਾਂ ਤੇ ਬੀਤ ਰਹੀ ਆ, ਜੋ ਤੁਸੀਂ ਉਹਨੂੰ ਅਪਣਾਉਂਦੇ ਹੋ ਕਿ ਵੀ ਇਹ ਜੇ ਇਹਨਾਂ ਤੇ ਬੀਤ we can say affordability main concern right now ਸਾਰਿਆਂ ਦੇ ਲਈ। Like out of all these things, I think most think affordability, cost of Number living. one is affordability. So And as a state senator, ਤੁਹਾਡੇ ਹੱਥ ਦੇ ਵਿੱਚ ਕੀ ਆ? Like what are the things you could actually change in Sacramento to make this happen? Nothing is off limits. It's a matter of trying. ਇਹੀ ਹੁੰਦਾ ਕਿ ਵੀ like ਇੱਕ willingness and courage ਹੋਣੀ ਚਾਹੀਦੀ ਹੈ ਕਿ ਵੀ state ਦੇ programs ਬਹੁਤ ਆਪਾਂ ਦੇਖਦੇ ਹਾਂ, ਵੱਖਰੇ ਵੱਖਰੇ programs ਹੁੰਦੇ ਨੇ। For example, ਆਪਾਂ jobs ਦੀ ਗੱਲ ਕਰਦੇ ਹਾਂ, ਜਦੋਂ ਆਪਾਂ job trainings programs ਇੱਥੇ ਲੈ ਕੇ ਆਉਂਦੇ ਹਾਂ ਸੈਂਟਰਲ ਵੈਲੀ ਦੇ ਵਿੱਚ, bills introduce ਕੀਤੇ ਜਾ ਸਕਦੇ ਨੇ ਕਿ ਵੀ ਇੱਥੇ ਨਵੇਂ nursing programs, engineering programs, agriculture technology ਜਿਹੜੇ programs ਨੇ ਉਹ ਇੱਥੇ ਹੋਣੇ ਚਾਹੀਦੇ ਨੇ southern central valley ਦੇ ਵਿੱਚ, ਕਿਉਂਕਿ ਇੱਥੋਂ ਹੀ ਜੇ ਅਸੀਂ ag capital ਆ ਤਾਂ research ਵੀ ਇੱਥੇ ਹੋਣੀ ਚਾਹੀਦੀ ਆ, jobs ਵੀ ਇੱਥੋਂ ਹੋਣੀਆਂ ਚਾਹੀਦੀਆਂ ਨੇ। So affordability ਇੱਕ ਬਹੁਤ ਵੱਡਾ category ਆ। affordability ਕਿਉਂ ਇੱਕ issue ਆ? ਕਿਉਂਕਿ ਜਿਹੜੀ ਲੋਕਾਂ ਦੀ salary ਆ, ਉਹ ਜਿਹੜੀ rising cost ਆ, ਹਰੇਕ ਚੀਜ਼ ਮਹਿੰਗੀ ਹੋ ਰਹੀ ਆ ਪਰ ਲੋਕਾਂ ਦੀ salaries ਨਹੀਂ ਵੱਧ ਰਹੇ। ਜੌਬਸ ਦੇ ਜਿਹੜੀ ਤੁਹਾਡੀ ਮਿਨੀਮਮ ਵੇਜ ਹੋਵੇ ਜਾਂ ਜੋ ਤੁਹਾਡੀ ਸੈਲਰੀ ਆ ਉਹ ਨਹੀਂ ਵੱਧ ਰਹੀ, ਕਿਉਂਕਿ ਜਿਹੜੀ ਜੌਬਸ ਅਵੇਲੇਬਲ ਨੇ ਇੱਥੇ ਸੈਂਟਰਲ ਵੈਲੀ ਦੇ ਵਿੱਚ ਉਹ ਮੈਚ ਨਹੀਂ ਕਰ ਰਹੀਆਂ। ਜਿੰਨਾ ਤੁਹਾਡੇ ਗੈਸ ਵੱਧ ਰਿਹਾ, ਰੈਂਟ ਵੱਧ ਰਿਹਾ, ਤੁਹਾਡੀ ਮੋਰਗੇਜ ਵੱਧ ਰਹੀ ਆ। ਸੋ ਜੇ ਆਪਾਂ ਨਵੀਆਂ ਜੌਬਸ ਲੈ ਕੇ ਆਵਾਂਗੇ ਤਾਂ ਹੀ ਆਪਾਂ ਇਸ ਕਮਿਊਨਿਟੀ ਨੂੰ ਇੱਕ ਮੌਕਾ ਦੇਵਾਂਗੇ ਕਿ ਵੀ ਉਹ ਵੀ ਆਪਣੇ ਆਪ ਨੂੰ ਲੈਵਲ ਅਪ ਕਰ ਸਕਦੇ ਨੇ। ਸੋ ਅਫੋਰਡੇਬਿਲਿਟੀ ਦੇ ਵਿੱਚ ਬਹੁਤ ਨਿਊ ਜੌਬ ਦੇ ਲਈ long term plan, but the more short term plans are things like suspending a gas tax, ਜਿਹਦੇ ਵਿੱਚ ਤੁਸੀਂ central why haven't other leaders thought of that, Manpreet? Like ਕੀ ਕਾਰਨ ਆ ਵੀ ਹੁਣ ਤਾਂ ਲੋਕਾਂ ਨੂੰ ਰੋਂਦਿਆਂ ਨੂੰ ਇੰਨਾ ਚਿਰ ਹੋ ਗਿਆ ਵੀ ਕੀ ਚੱਕਰ ਆ? ਅਜੇ ਤੱਕ ਇਹਨਾਂ ਨੇ ਸੋਚਿਆ ਹੀ ਨਹੀਂ ਵੀ ਚੱਲ ਇਹਨਾਂ ਦਾ ਥੋੜਾ ਜਿਹਾ ਟੈਕਸ ਹੀ ਘਟਾ ਦਈਏ। I mean, Vijay, that's why I'm running. ਕਿਉਂਕਿ ਜਿਹੜੀ ਸਾਡੀ state senator ਆ ਉਹ ਇੱਥੇ ਆਉਂਦੀ ਨਹੀਂ, ਉਹ ਇਸ community ਤੋਂ ਨਹੀਂ ਹੈਗੀ। ਜੇ ਤੁਸੀਂ ਇਸ community ਦੇ ਨਹੀਂ ਹੈਗੇ ਤਾਂ ਤੁਸੀਂ ਉਹ community ਦੀ ਕੀ ਪਰਵਾਹ ਕਰੋਗੇ? ਪਿਛਲੇ 8 ਸਾਲਾਂ ਤੋਂ ਆਪਾਂ same leadership ਦੇ under ਆ ਤੇ ਇਹ leadership ਦੀ ਗਲਤੀ ਆ। ਜਦੋਂ ਇਹ Sacramento ਦੀ ਗਲਤੀ ਆ ਤੇ ਜੇ ਤੁਹਾਡੇ advocate ਹੀ ਨਹੀਂ ਤੁਹਾਡੇ ਲਈ ਬੋਲਦੇ, ਜੇ ਤੁਹਾਡੀ community ਦੇ ਵਿੱਚ ਹੀ ਨਹੀਂ ਆਉਂਦੇ, ਤੁਹਾਡੀ community ਤੋਂ ਹੈ ਨਹੀਂ ਉਹ ਵਿੱਚ ਆ ਕੇ move parachute candidate ਜਿਹੜੇ ਤੁਸੀਂ ਕਹਿ ਸਕਦੇ ਹੋ, ਉਹਨਾਂ ਨੇ ਕੀ ਆਵਾਜ਼ ਉਠਾਉਣੀ ਇੱਕ ਕਮਿਊਨਿਟੀ ਦੀ। ਸੋ ਇਹੀ ਕਸੂਰ ਆ ਕਿ ਜਿਹੜੇ ਤੁਹਾਡੇ ਐਡਵੋਕੇਟ ਨੇ ਉਹ ਆਪਣੇ ਡੋਨਰਸ ਦੇ ਲਈ ਬਿਲਸ ਲਿਖਦੇ ਨੇ। ਹੁਣ ਜਿਹੜੀ ਸਾਡੀ ਕਰੰਟ ਸਟੇਟ ਸੈਨੇਟਰ ਆ ਉਹ ਭਾਵੇਂ ਡੈਮੋਕ੍ਰੈਟ ਪਾਰਟੀ ਦੇ ਨਾਲ ਆ ਪਰ ਉਹ ਰਿਪਬਲਿਕਨ ਸਾਈਡ ਲੈਂਦੀ ਆ। not to say ਕਿ ਵੀ ਇੱਕ ਪਾਰਟੀਬਾਜ਼ੀ ਹੁੰਦੀ ਆ, ਭਾਵੇਂ ਤੁਸੀਂ ਡੈਮੋਕ੍ਰੈਟ ਹੋ, ਤੁਸੀਂ ਰਿਪਬਲਿਕਨ ਹੋ, ਤੁਸੀਂ no party preference ਹੋ, ਤੁਹਾਨੂੰ people first ਹੋਣਾ ਚਾਹੀਦਾ, ਤੁਹਾਨੂੰ ਵੈਲੀ ਨੂੰ ਮੂਹਰੇ ਰੱਖਣਾ ਚਾਹੀਦਾ ਵਾ, and that's my priority। ਭਾਵੇਂ ਮੈਂ ਡੈਮੋਕ੍ਰੈਟ ਆ ਪਰ ਮੈਂ ਸਮਝਦੀ ਹਾਂ ਕਿ ਵੀ ਇਸ ਵਕਤ ਜੋ ਹਾਲਾਤ ਸਾਰੀਆਂ ਫੈਮਲੀਜ਼ ਦੇ ਨੇ, ਭਾਵੇਂ ਤੁਸੀਂ ਰਿਪਬਲਿਕਨ ਹੋ ਜਾਂ ਤੁਸੀਂ ਡੈਮੋਕ੍ਰੈਟ ਹੋ, ਤੁਹਾਡਾ ਹੈਲਥ ਕੇਅਰ ਕਾਸਟ ਵੱਧ ਰਿਹਾ ਵਾ, ਤੁਹਾਡੀ ਗੈਸ ਦੀ ਪ੍ਰਾਈਸ ਵੱਧ ਰਹੀ ਆ, ਤੁਹਾਡੀ ਗਰੋਸਰੀਜ਼ ਦੀ ਪ੍ਰਾਈਸ ਵੱਧ ਰਹੀ ਆ। ਸੋ ਜੇ ਤੁਸੀਂ ਵੈਲੀ ਫੈਮਲੀਜ਼ ਨੂੰ ਪਹਿਲਾਂ ਮੂਹਰੇ ਰੱਖੋਗੇ ਤਾਂ ਹੀ ਫਿਰ ਲੋਕਾਂ ਦੀ ਲਾਈਫ ਕੁਛ ਇੰਪਰੂਵ ਹੋਊਗੀ। ਮੇਰਾ ਇਹ ਪ੍ਰਪੋਜ਼ਲ ਆ ਕਿ ਵੀ ਜਿਹੜੀ ਸੈਂਟਰਲ ਵੈਲੀ ਆ ਉਹਨਾਂ ਨੂੰ ਇੱਕ ਬ੍ਰੇਕ ਚਾਹੀਦੀ ਆ। ਜਿਹੜੇ ਫੈਮਲੀਜ਼ ਇੱਥੇ ਨੇ ਅਸੀਂ ਕੰਪੀਟ ਨਹੀਂ ਕਰ ਸਕਦੇ, ਜਿਹੜੇ ਬੇ ਏਰੀਆ ਦੇ ਵਿੱਚ ਫੈਮਲੀਜ਼ ਰਹਿੰਦੀਆਂ ਨੇ ਜਾਂ LA ਦੇ ਵਿੱਚ, they have higher salaries and
ਇੱਥੇ ਜਿਹੜੀਆਂ ਫੈਮਲੀਜ਼ ਨੇ ਉਹਨਾਂ ਨੂੰ ਅੱਡ ਐਡਵੋਕੇਟਸ ਚਾਹੀਦੇ ਨੇ। ਪਰ ਤੁਸੀਂ ਕਿਵੇਂ ਚੇਂਜ ਐਕਸਪੈਕਟ ਕਰ ਸਕਦੇ ਹੋ ਜਦੋਂ ਤੁਹਾਡੇ ਇਲੈਕਟਡ ਅਫੀਸ਼ਲ ਪੈਸੇ PG&E ਤੋਂ ਲੈਂਦੇ ਨੇ, ਜਿਹੜੇ ਆਪਣੇ ਇਲੈਕਟ੍ਰਿਸਿਟੀ ਬਿੱਲ ਹਾਈ ਰੱਖਦੇ ਨੇ? ਆਪਾਂ ਕੀ ਉਮੀਦ ਰੱਖ ਸਕਦੇ ਹਾਂ ਕਿ ਵੀ ਆਪਣੇ ਜਿਹੜੇ ਪੋਲੀਟੀਸ਼ੀਅਨ ਨੇ ਉਹ ਆਪਾਂ ਨੂੰ ਕੁਛ ਸਲਾਹ ਲਿਆਉਣਗੇ, ਜਿਹੜੇ ਉਹਨਾਂ ਦੇ ਡੋਨਰਸ ਨੇ ਉਹੀ ਆਪਣੀ ਗਰੋਸਰੀਜ਼ ਪ੍ਰਾਈਸਿਸ ਉੱਪਰ ਰੱਖ ਰਹੇ ਨੇ, ਤੇ ਉਹੀ ਕੋਰਪੋਰੇਟ ਡੋਨਰਸ ਨੇ ਜਿਹੜੇ ਸੇਮ ਸਿਸਟਮ ਨੂੰ ਅੱਗੇ ਲੈ ਕੇ ਜਾਣਾ ਚਾਹੀਦੇ ਨੇ। ਤੁਸੀਂ ਪਾਰਟੀ ਲੀਡਰਸ਼ਿਪ ਦੇ ਉਲਟ ਇਸ ਚੀਜ਼ ਦੇ ਵਿੱਚ ਖੜੋਗੇ? ਬਿਕੋਜ਼ ਵੀ ਹੈਵ ਸੀਨ ਈਵਨ ਦ ਟਾਪ ਪਾਰਟੀ ਲੀਡਰਸ਼ਿਪ ਡਜ਼ ਦ ਸੇਮ ਥਿੰਗਸ। It's both at the same time. Number one, ਤੁਸੀਂ ਲੀਡਰਸ਼ਿਪ ਨੂੰ ਅਕਾਊਂਟੇਬਿਲਿਟੀ ਲਿਆਉਣ ਦੇ ਵਿੱਚ ਬਹੁਤ ਵੱਡਾ ਰੋਲ ਆ, ਪਰ ਇਹ ਵੀ ਆ ਕਿ ਵੀ ਤੁਹਾਡਾ ਜਿਹੜਾ ਤੁਸੀਂ ਕਮਿਊਨਿਟੀ ਦੀ ਆਵਾਜ਼ ਸੈਕਰਾਮੈਂਟੋ ਨੂੰ ਲੈ ਕੇ ਜਾਣੀ ਆ। ਤੁਸੀਂ ਕਹਿਣਾ ਕਿ ਮੇਰੀ ਕਮਿਊਨਿਟੀ ਤੋਂ ਮੈਨੂੰ ਇਹ ਸੁਣ ਰਿਹਾ ਵਾ, ਐਂਡ ਇਟਸ ਰਿਲੇਸ਼ਨਸ਼ਿਪ ਬਿਲਡਿੰਗ। ਯੂ ਹੈਵ ਟੂ ਹੈਵ ਅ ਗੁੱਡ ਰਿਲੇਸ਼ਨਸ਼ਿਪ ਵਿਦ ਲੀਡਰਸ਼ਿਪ, ਪਰ ਕਮਿਊਨਿਟੀ ਦੇ ਨਾਲ ਵਧੀਆ ਸਟਰੋਂਗ ਰਿਲੇਸ਼ਨਸ਼ਿਪਸ ਹੋਣੇ ਜ਼ਿਆਦਾ ਜ਼ਰੂਰੀ ਨੇ। ਹੁਣ ਮੈਂ ਇਸ ਵਕਤ ਬੇਕਰਸਫੀਲਡ ਦੀ ਵਾਈਸ ਮੇਅਰ ਆ। ਇਹ ਸਭ ਤੋਂ ਵੱਡਾ ਸ਼ਹਿਰ ਆ ਇਸ ਸੈਨੇਟ ਡਿਸਟ੍ਰਿਕਟ ਦੇ ਵਿੱਚ, ਪਰ ਜਿਹੜੀ ਸਾਡੀ ਮੌਜੂਦੀ ਸਟੇਟ ਸੈਨੇਟਰ ਆ ਉਹ ਕਦੇ ਨਹੀਂ ਸਾਡੇ ਸਿਟੀ ਨੂੰ ਕਦੇ ਵੀ ਪੁੱਛਦੀ ਤੁਹਾਨੂੰ ਕੀ ਲੋੜ ਆ, ਤੁਹਾਡੇ ਤੇ ਕੀ ਬੀਤ ਰਿਹਾ ਵਾ, ਨਾ ਅਸੀਂ ਉਹਨਾਂ ਦੇ ਸਟਾਫ ਨੂੰ ਜਾਣਦੇ ਹਾਂ। ਸੋ ਇਹ ਜਿਹੜੇ ਇਲੈਕਟਡ ਅਫੀਸ਼ਲਸ ਨੇ, ਪੋਲੀਟੀਸ਼ੀਅਨਸ ਨੇ, ਜਦੋਂ 8 ਸਾਲ ਤੋਂ ਬਣੇ ਹੁੰਦੇ ਨੇ, ਉਹਨਾਂ ਨੂੰ ਲੋੜ ਨਹੀਂ ਹੈਗੀ ਕਿ ਵੀ ਉਹ ਆ ਕੇ ਕੁਛ ਵੀ ਆਪਣੀ ਕਮਿਊਨਿਟੀ ਦੇ ਬਾਰੇ ਕੁਛ ਪੁੱਛਣ ਜਾਂ ਕੁਛ ਸਲਾਹ ਲਿਆਉਣ, ਕਿਉਂਕਿ ਉਹ ਸਿਰਫ ਆਪਣੇ ਡੋਨਰਸ ਦਾ ਖਿਆਲ ਰੱਖਦੇ ਨੇ, ਜਿਹੜੇ ਸਪੈਸ਼ਲ ਇੰਟਰਸਟ ਨੇ ਜਾਂ ਪਾਰਟੀ ਉਹਨਾਂ ਨੂੰ ਵਾਰ-ਵਾਰ ਬਣਾਉਂਦੀ ਆ, ਲੀਡਰਸ਼ਿਪ ਦੇ ਵਿੱਚ ਲਿਆਉਂਦੀ ਆ। ਸੋ ਇਹ ਫਰਕ ਆ ਕਿ ਵੀ ਜਦੋਂ ਤੁਸੀਂ ਇੱਕ ਕਮਿਊਨਿਟੀ ਪਾਵਰਡ ਕੈਂਪੇਨ ਹੁੰਦੇ ਹੋ ਜਾਂ ਤੁਸੀਂ ਲੋਕਾਂ ਨੂੰ ਮੂਹਰੇ ਲੈ ਕੇ ਆਉਂਦੇ ਹੋ, ਫਿਰ that's why it's time for change and that's why we need change. ਸੋ ਮਨਪ੍ਰੀਤ ਕੌਰ, ਜਿੱਦਾਂ ਤੁਸੀਂ ਕਿਹਾ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਆ, ਦੇਰ ਆਰ ਸੋ ਮੈਨੀ ਥਿੰਗਸ ਜਿਹੜੇ ਤੁਸੀਂ ਇਸ਼ੂਜ਼ ਦੀ ਇਸ ਦੇ ਵਿੱਚ ਗੱਲ ਜਿਹੜੀ ਉਹ ਕੀਤੀ ਹੈਗੀ ਆ। ਵਿਲ ਯੂ ਬੀ ਏਬਲ, ਕਿਉਂ? ਬਿਕੋਜ਼ ਹੁਣ ਜਦੋਂ ਤੁਸੀਂ ਟੈਕਸ ਦੀ ਗੱਲ ਕੀਤੀ ਆ, ਇਹ ਰੌਲਾ ਪੈ ਰਿਹਾ ਆ, ਓਪੋਜੀਸ਼ਨ ਪਾਰਟੀ ਵਾਲੇ ਕਹਿ ਰਹੇ ਆ ਵੀ ਟੈਕਸ ਬ੍ਰੇਕ ਜਿਹੜੀ ਉਹ ਮਿਲੇ। ਵਾਈ ਇਜ਼ ਦੈਟ? ਜਿਹੜੇ ਬਾਈ ਪਾਰਟੀਜ਼ਨਸ਼ਿਪ ਜਾਂ ਗੋਇੰਗ ਅਕ੍ਰੋਸ ਦੀ ਆਇਲ ਅੱਜ ਦੇ ਇੰਨੇ ਪਾਰਟੀਜ਼ਨ ਮਾਹੌਲ ਦੇ ਵਿੱਚ ਇੰਨਾ ਔਖਾ ਜਿਹੜਾ ਉਹ ਹੋਇਆ ਪਿਆ ਆ, ਵਿਲ ਯੂ ਬੀ ਏਬਲ ਟੂ ਬ੍ਰੇਕ ਦੈਟ ਥਿੰਗ? ਉਹ ਜਿਹੜਾ ਟੈਬੂ ਬਣਿਆ ਪਿਆ ਹੈ, ਵਿਲ ਯੂ ਬੀ ਏਬਲ ਟੂ ਗੋ ਅਕ੍ਰੋਸ ਦੀ ਆਇਲ? Most definitely, ਮੈਂ already across the aisle ਕੰਮ ਕਰਦੀ ਹਾਂ। ਜਿਹੜੇ ਮੇਰੇ ਸਿਟੀ ਕਾਉਂਸਲ ਤੇ ਈਵਨ ਮੈਂ ਲੋਕਲ ਐਗਜ਼ਾਮਪਲ ਜਦੋਂ ਦੇਖ ਦਿੰਦੀ ਹਾਂ, ਤਾਂ ਜਦੋਂ ਮੈਂ ਵਾਈਸ ਮੇਅਰ ਚੁਣੀ ਗਈ ਸੀ, I was unanimously selected both by Republicans and Democrats. ਤੇ ਜਦੋਂ ਕੋਈ ਵੀ ਸਟੇਟ ਵਾਈਡ ਇਸ਼ੂ ਹੁੰਦਾ ਜਾਂ ਈਵਨ ਫੈਡਰਲ ਲੈਵਲ ਤੇ ਇਸ਼ੂ ਹੁੰਦਾ, ਲਾਈਕ ਮੈਂ ਇਹ ਨਹੀਂ ਦੇਖਦੀ ਕਿ ਵੀ ਬੰਦੇ ਦੀ ਪਾਰਟੀ ਕੀ ਆ, ਮੈਂ ਦੇਖਦੀ ਹਾਂ ਕਿ ਵੀ ਕਮਿਊਨਿਟੀ ਦੀ ਸੇਵਾ ਕੌਣ ਕਰਦਾ, who shows up। ਅਤੇ ਜੇ ਉਹ ਜੇ ਮੇਰਾ ਫੋਨ ਚੱਕਦੇ ਨੇ ਤੇ ਮੈਂ ਉਹਨਾਂ ਦਾ ਫੋਨ ਚੱਕਦੀ ਹਾਂ, ਤਾਂ ਇਹੀ ਇੱਕ ਵਧੀਆ ਗਵਰਨੈਂਸ ਹੁੰਦੀ ਆ ਕਿ ਤੁਸੀਂ ਜਦੋਂ ਵੈਲੀ ਨੂੰ ਫਰਸਟ ਰੱਖਦੇ ਹੋ ਤਾਂ ਤੁਸੀਂ ਇਹ ਨਹੀਂ ਦੇਖਦੇ ਕਿ ਵੀ ਬੰਦੇ ਦੀ ਪੋਲੀਟੀਕਲ ਪਾਰਟੀ ਕੀ ਆ। ਹੁਣ ਜਿਹੜੀ ਸਾਡੀ ਰਿਪਬਲਿਕਨ ਸਟੇਟ ਸੈਨੇਟਰ ਆ ਸ਼ੈਨਨ ਗਰੋਵ, ਮੈਂ ਉਹਦੇ ਨਾਲ ਬਹੁਤ ਨਜ਼ਦੀਕ ਕੰਮ ਕਰਦੀ ਹਾਂ, ਕਿਉਂਕਿ ਉਹ ਸਹੀ ਤੇ ਗਲਤ ਦੇ ਵਿੱਚ ਦੇਖਦੀ ਆ। ਜੇ ਸਹੀ ਆ ਤੇ ਉਹ ਕਹਿੰਦੀ ਕਿ ਵੀ ਮੈਨੂੰ ਪਤਾ ਕਿ ਵੀ ਆਪਾਂ ਅੱਡ ਪਾਰਟੀਜ਼ ਤੋਂ ਆ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਵੀ ਮੈਂ ਤੇਰੀ ਮਦਦ ਨਹੀਂ ਕਰੂੰਗੀ ਜਦੋਂ ਆਪਣੀ ਕਮਿਊਨਿਟੀ ਨੂੰ ਕੋਈ ਲੋੜ ਹੁੰਦੀ ਆ। ਸੋ ਮੈਨੂੰ ਲੱਗਦਾ ਜੋ ਪੀਪਲ ਫਰਸਟ ਨੂੰ ਲੈ ਕੇ ਕੰਮ ਕਰਦੇ ਨੇ ਉਹਨਾਂ ਨਾਲ ਮੇਰੀ ਅਗਰੀਮੈਂਟ ਆ। ਆਪਣੇ ਇਹ ਨਹੀਂ ਹੁੰਦਾ ਕਿ ਵੀ ਪਾਰਟੀਬਾਜ਼ੀ ਦੇ ਨਾਲ ਤੁਸੀਂ ਉਹ ਬਾਕਸ ਦੇ ਵਿੱਚ ਰਹਿਣਾ, ਐਂਡ ਇਹੀ ਕਸੂਰ ਆ ਈਵਨ ਹੁਣ ਦੇ ਜਿਹੜੇ ਕੈਂਡੀਡੇਟਸ ਨੇ। ਜਿਹੜਾ ਇੱਕ 2 ਪਾਰਟੀ ਸਿਸਟਮ ਆ, ਪਰ ਈਵਨ ਪਾਰਟੀਜ਼ ਦੇ ਵਿੱਚ ਵੀ ਅਸੀਂ ਦੇਖ ਰਹੇ ਹਾਂ, ਲਾਈਕ ਡੈਮੋਕ੍ਰੈਟ ਪਾਰਟੀ ਦੇ ਵਿੱਚ ਇੱਕ ਨਿਊ ਜਨਰੇਸ਼ਨ ਆਫ ਡੈਮੋਕ੍ਰੈਟਸ ਮੂਹਰੇ ਆ ਰਹੇ ਨੇ ਜੋ ਵਰਕਿੰਗ ਫੈਮਲੀਜ਼ ਨੂੰ ਮੂਹਰੇ ਰੱਖਣਾ ਚਾਹੁੰਦੇ ਨੇ। ਸੋ ਬਾਈ ਪਾਰਟੀਜ਼ਨਸ਼ਿਪ ਤੋਂ ਮੈਂ ਨਹੀਂ ਦੂਰ ਨਹੀਂ ਹੁੰਦੀ, ਕਿਉਂਕਿ ਆਲਰੇਡੀ ਮੈਂ ਇੱਕ ਬਹੁਤ ਬਾਈ ਪਾਰਟੀਜ਼ਨਸ਼ਿਪ ਦੇ ਵਿੱਚ ਕੰਮ ਕਰ ਰਹੀ ਹਾਂ। ਤੁਸੀਂ ਬਾਰ-ਬਾਰ ਜਿਹੜਾ ਉਹ ਇੱਕ ਚੀਜ਼ ਆਖੀ ਹੈ ਵੀ ਜਿਹੜੇ ਕਰੰਟ ਸਟੇਟ ਸੈਨੇਟਰ ਆ ਉਹ ਕੌਂਸਟੀਚੁਐਂਟਸ ਨੂੰ ਸੁਣਦੇ ਨਹੀਂ। ਕੁਝ ਸਪੈਸੀਫਿਕਲੀ ਤੁਸੀਂ ਦੱਸ ਸਕਦੇ ਆ ਵੀ ਕਿਹੜੀ ਕੋਈ ਵੋਟ ਜਿਹੜੀ ਉਹਨਾਂ ਨੇ ਕੋਈ ਅਜਿਹੀ ਪਾਈ ਜਾਂ ਕੋਈ ਪਾਲਿਸੀ ਫੇਲੀਅਰ ਜਿਹੜਾ ਉਹ ਹੋਇਆ ਜਿਹੜੀ ਇਸ ਚੀਜ਼ ਨੂੰ ਦੱਸਦਾ ਹੋਵੇ, ਦਰਸਾਉਂਦਾ ਹੋਵੇ, ਐਂਡ ਹਾਊ ਯੂ ਕੈਨ ਚੇਂਜ ਇਟ? ਜ਼ਰੂਰ। ਸੋ ਦੇਰਸ ਮੈਨੀ ਐਗਜ਼ਾਮਪਲਸ। ਸਭ ਤੋਂ ਪਹਿਲਾਂ ਤਾਂ ਜਦੋਂ ਪਿਛਲੇ ਸਾਲ ਆਪਣੀ ਕਮਿਊਨਿਟੀ ਦੇ ਵਿੱਚ ਬੋਰਡਰ ਪੈਟਰੋਲ ਤੇ ਆਈਸ ਜਦੋਂ ਆਏ ਸੀਗੇ,
ਉਦੋਂ ਇਸ ਡਿਸਟ੍ਰਿਕਟ ਦੇ ਵਿੱਚ ਪਹਿਲਾਂ ਆਈ ਸੀ ਉਹਨਾਂ ਦੇ ਸਟੇਟ ਸੈਨੇਟ ਡਿਸਟ੍ਰਿਕਟ ਦੇ ਵਿੱਚ ਤੇ ਆਪਣੀ ਕਮਿਊਨਿਟੀ ਤੇ ਵੀ ਇਸ ਦਾ ਬਹੁਤ ਵੱਡਾ ਇੰਪੈਕਟ ਹੋਇਆ ਹੁਣ ਵੀ ਹੋ ਰਿਹਾ ਵਾ ਉਹਨਾਂ ਦੀ ਲਤੀਨੋ ਕਮਿਊਨਿਟੀ ਦੇ ਵੀ ਹੋਇਆ ਸੀ ਪਰ ਉਹਨਾਂ ਤੋਂ ਕੋਈ ਆਵਾਜ਼ ਨਹੀਂ ਆਈ ਜਸਟ ਕੰਪਲੀਟ ਸਾਇਲੈਂਸ ਐਂਡ ਇਨਫੈਕਟ ਉਹਨਾਂ ਨੇ ਜਦੋਂ ਇੱਕ ਬਿੱਲ ਆਇਆ ਸੀਗਾ ਕਿ ਵੀ ਆਈਸ ਏਜੰਟਸ ਨੂੰ ਅਨਮਾਸਕ ਕਰਨਾ ਵਾ ਜੋ ਕਿ ਇੱਕ ਸਿਰਫ ਆਈਸ ਏਜੰਟਸ ਦਾ ਨਹੀਂ ਹੁੰਦਾ ਹੈ ਕਿ ਲਾਅ ਇਨਫੋਰਸਮੈਂਟ ਬਿੱਲ ਵੀ ਸੀਗਾ ਜਿਸ ਦੇ ਵਿੱਚ ਇਹ ਸੀਗਾ ਕਿ ਵੀ ਕੋਈ ਲਾਅ ਇਨਫੋਰਸਮੈਂਟ ਨੂੰ ਇੰਪਰਸਨੇਟ ਨਹੀਂ ਕਰ ਸਕਦਾ ਕਿ ਵੀ ਤੁਸੀਂ ਇਹ ਹੋ ਗਿਆ ਸੀਗਾ ਕਿ ਵੀ ਲੋਕ ਪ੍ਰਟੈਂਡ ਹੀ ਕਰਨ ਲੱਗ ਗਏ ਸੀ ਕਿ ਵੀ ਅਸੀਂ ਮਾਸਕ ਪਾ ਕੇ ਵੈਸਟ ਪਾ ਕੇ ਅਸੀਂ ਕਹਿਣਾ ਕਿ ਵੀ ਅਸੀਂ ਲਾਅ ਇਨਫੋਰਸਮੈਂਟ ਆ ਸੋ ਇਹ ਐਕਚੁਅਲੀ ਇੱਕ ਪ੍ਰੋ ਪੁਲਿਸ ਬਿੱਲ ਵੀ ਸੀਗਾ ਤੇ ਉਹਦੇ ਤੇ ਉਹਨਾਂ ਨੇ ਨੋ ਵੋਟ ਕੀਤੀ ਸੀ ਇਸ ਦੇ ਵਿੱਚ ਬਹੁਤ ਲਾਅ ਇਨਫੋਰਸਮੈਂਟ ਕਮਿਊਨਿਟੀ ਨੂੰ ਵੀ ਬਹੁਤ ਅਪਸੈਟ ਹੋਏ ਸੀ ਇਸ ਤੇ ਐਂਡ ਸਪੈਸ਼ਲੀ ਜਿਹੜੀ ਇਮੀਗ੍ਰੈਂਟ ਕਮਿਊਨਿਟੀ ਆ ਇਹ ਜਿਹੜਾ ਡਿਸਟ੍ਰਿਕਟ ਆ ਇਹ almost 80% maybe more is of immigrant background ਤੇ ਜਦੋਂ ਤੁਸੀਂ ਆਪਣੀ ਕੰਸਟੀਚੁਐਂਸੀ ਨੂੰ ਸਰਵ ਕਰਨਾ ਵਾ ਤਾਂ ਤੁਸੀਂ ਦੇਖਣਾ ਕਿ ਵੀ ਤੁਹਾਨੂੰ ਇਲੈਕਟ ਕਿਹਨੇ ਕੀਤਾ ਵਾ ਅਤੇ ਫਿਰ ਤੁਸੀਂ ਉਹਨਾਂ ਦੇ ਹੱਕ ਤੇ ਕਿਵੇਂ ਆਵਾਜ਼ ਉਠਾਉਣੀ ਆ ਅਤੇ ਕਿਵੇਂ ਬਿੱਲ ਮੂਹਰੇ ਲੈ ਕੇ ਆਉਣੇ ਨੇ ਅਦਰਵਾਈਜ਼ you have to kind of evaluate if you're the right fit for the district ਜੇ ਤੁਸੀਂ ਉਦੋਂ ਆਵਾਜ਼ ਨਹੀਂ ਉਠਾਉਣੀ ਜੋ ਤੁਹਾਡੇ ਕੰਸਟੀਚੁਐਂਟਸ ਬਾਰ-ਬਾਰ ਪੁੱਛ ਰਹੇ ਨੇ ਕਿ ਵੀ ਸਾਨੂੰ ਮਦਦ ਚਾਹੀਦੀ ਆ And there's many others like SB2 ਜੋ ਕਿ guns ਨੂੰ prevent ਕਰਦਾ ਸੀ schools ਦੇ ਨੇੜੇ parks ਦੇ ਨੇੜੇ ਉਹਨਾਂ ਨੇ no vote ਕੀਤੀ farm workers ਨੂੰ ਲੈ ਕੇ ਉਹਨਾਂ ਦੀ refusal to vote ਕਾਫੀ ਵਾਰੀ ਆ ਕਿ ਜੋ ਆਪਣੇ ਕਿਸਾਨ ਅਤੇ ਮਜ਼ਦੂਰ ਨੇ ਉਹਨਾਂ ਦੇ ਜਿਹੜੇ ਹੱਕ ਨੇ even just basic ਹੱਕਸ ਕਿ ਵੀ heat ਤੋਂ protection weather protection ਇਸ ਚੀਜ਼ਾਂ ਤੋਂ ਉਹ ਚੀਜ਼ਾਂ ਲੋਕਾਂ ਨੂੰ ਬਹੁਤ ਦੁੱਖ ਹੋਇਆ ਵਾ ਉਹਨਾਂ ਨੂੰ ਲੈ ਕੇ ਅਤੇ from being from one party ਤੁਸੀਂ ਇੱਕ ਆਪਣੀ ਹੁੰਦਾ ਵਾ ਕਿ ਵੀ ਇੱਥੋਂ ਜਿਹੜੇ ਤੁਹਾਨੂੰ ਇਲੈਕਟ ਕੀਤਾ ਵਾ ਉਹਨਾਂ ਦੀ ਤੁਸੀਂ ਜੇ ਆਵਾਜ਼ ਨਹੀਂ ਸੁਣ ਸਕਦੇ then ਲੋਕਾਂ ਦਾ ਭਰੋਸਾ kind of ਉੱਠ ਗਿਆ ਸੀਗਾ ਉਸ ਚੀਜ਼ ਦਾ ਐਜ਼ ਅ ਸਟੇਟ ਸੈਨੇਟਰ ਤੁਸੀਂ ਜਿਹੜੀ ਫੈਡਰਲ ਇਮੀਗ੍ਰੇਸ਼ਨ ਐਨਫੋਰਸਮੈਂਟ ਆ ਜਿਹੜੀ ਆਈਸ ਰੇਡਸ ਜਾਂ ਉਹ ਸਾਰੀਆਂ ਚੀਜ਼ਾਂ ਦੀ ਆ ਉਹਦੇ ਉਲਟ ਕਿੱਦਾਂ ਸਟੈਂਡ ਲੈ ਸਕਦੇ ਜਾਂ ਕੀ ਐਕਸ਼ਨ ਤੁਸੀਂ ਕਰ ਸਕਦੇ ਸੋ ਨੰਬਰ 1 ਤਾਂ ਇਹ ਹੁੰਦਾ ਕਿ ਵੀ ਆਵਾਜ਼ ਉਠਾਉਣੀ ਬਹੁਤ ਜ਼ਰੂਰੀ ਆ ਭਾਵੇਂ ਤੁਸੀਂ ਲੋਕਲ ਲੈਵਲ ਤੇ ਹੋ ਮੈਂ ਕਦੇ ਇਹ ਨਹੀਂ ਦੇਖਿਆ ਕਿ ਵੀ ਸਿਰਫ ਮੈਂ ਸਿਟੀ ਕਾਉਂਸਲ ਤੇ ਆ ਈਵਨ ਜਦੋਂ ਆਪਣੀ ਕਮਿਊਨਿਟੀ ਤੇ ਕੋਈ ਮੁੱਦਾ ਸੀ ਜਾਂ ਆਪਣੀ ਕਮਿਊਨਿਟੀ ਤੇ ਕੁਛ ਭਾਵੇਂ ਤੁਸੀਂ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੀ ਅਸੈਸੀਨੇਸ਼ਨ ਨੂੰ ਲੈ ਕੇ ਜਾਂ ਆਪਣੀ ਕਮਿਊਨਿਟੀ ਤੇ ਭਾਵੇਂ ਵਿਸਾਖੀ ਹੋਵੇ 1984 ਹੋਵੇ ਕਦੇ ਅਸੀਂ ਸ਼ਾਇ ਹੋਈ ਨਹੀਂ ਕੀਤਾ ਕਿ ਵੀ ਉਹ ਚੀਜ਼ਾਂ ਬਾਰੇ ਆਪਾਂ ਨੂੰ ਬੋਲਣਾ ਚਾਹੀਦਾ ਕਿਉਂਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਸੀਗਾ ਹਾਂਜੀ ਪਲੇਟਫਾਰਮ ਜੇ ਹੋਵੇ ਤਾਂ ਉਹਦੇ ਲਈ ਆਵਾਜ਼ ਉਠਾਉਣੀ ਚਾਹੀਦੀ ਆ ਸੋ ਨੰਬਰ 1 ਐਜ਼ ਅ ਸਟੇਟ ਲੈਵਲ elected official ਤੁਹਾਨੂੰ ਆਵਾਜ਼ ਉਠਾਉਣੀ ਬਹੁਤ ਜ਼ਰੂਰੀ ਆ ਅਤੇ ਹੋਰ ਵੀ ਕਈ ਸਟੇਟ ਸੈਨੇਟਰਸ ਇਸ ਵਕਤ ਆਈਸ ਨੂੰ ਲੈ ਕੇ ਬਿਲਸ ਮੂਹਰੇ ਲੈ ਕੇ ਆ ਰਹੇ ਨੇ especially ਆਈਸ ਡਿਟੈਂਸ਼ਨ ਫੈਸਿਲਿਟੀਜ਼ ਨੂੰ ਲੈ ਕੇ ਹੁਣ ਇਸ ਡਿਸਟ੍ਰਿਕਟ ਦੇ ਵਿੱਚ 3 ਆਈਸ ਫੈਸਿਲਿਟੀਜ਼ ਨੇ ਜਦੋਂ ਮੈਨੂੰ ਵੀ ਫੋਨ ਆਉਂਦੇ ਨੇ ਜਦੋਂ ਕਿਸੇ ਦਾ ਪਰਿਵਾਰ ਮੈਂਬਰ ਉਸ ਆਈਸ ਫੈਸਿਲਿਟੀ ਦੇ ਵਿੱਚ ਹੁੰਦਾ ਵਾ ਤਾਂ ਉਹ ਪੁੱਛਦੇ ਨੇ ਕਿ ਵੀ ਸਾਨੂੰ ਨਾ ਪਤਾ ਕਿ ਵੀ ਉਹਨਾਂ ਦਾ ਹਾਲ ਕੀ ਆ ਜਾਂ ਉਹਨਾਂ ਦੇ ਨਾਲ ਸਾਨੂੰ ਕੋਈ ਫੋਨ ਤੇ ਗੱਲ ਕਰਨ ਦਾ ਮੌਕਾ ਨਹੀਂ ਮਿਲਦਾ ਇਹ ਜਦੋਂ ਤੁਹਾਡੀ ਪ੍ਰਾਈਵੇਟ ਡਿਟੈਂਸ਼ਨ ਫੈਸਿਲਿਟੀਜ਼ ਹੁੰਦੀਆਂ ਨੇ ਤਾਂ ਪਬਲਿਕਲੀ ਅਸੀਂ ਉਹਨਾਂ ਨੂੰ ਕੁਛ ਰੈਗੂਲੇਟ ਨਹੀਂ ਕਰ ਸਕਦੇ ਅਸੀਂ ਅੰਦਰ ਨਹੀਂ ਜਾ ਸਕਦੇ ਪਰ ਇਹ ਬਹੁਤ ਗਲਤ ਆ ਕਿਉਂਕਿ ਇਹ ਫਿਰ ਵੀ ਇਨਸਾਨ ਨੇ ਇਨਸਾਨੀਅਤ ਹੱਕ ਹੋਣੇ ਚਾਹੀਦੇ ਨੇ ਸੋ ਐਟ ਦ ਸਟੇਟ ਲੈਵਲ ਹੁਣ ਸਟੇਟ ਸੈਨੇਟਰਸ ਉਹ ਜਿਹੇ ਬਿੱਲ ਲੈ ਕੇ ਆ ਰਹੇ ਨੇ ਤਾਂ ਕਿ ਉਹਨਾਂ ਫੈਸਿਲਿਟੀਜ਼ ਦੇ ਵਿੱਚ ਜਾ ਕੇ ਅਸੀਂ ਐਟਲੀਸਟ ਦੇਖ ਤਾਂ ਸਕਦੇ ਹਾਂ ਕਿ ਵੀ ਲੋਕਾਂ ਨੂੰ ਡਾਕਟਰ ਨੂੰ ਮਿਲਣ ਦਾ ਮੌਕਾ ਮਿਲਦਾ ਵਾ ਆਈ ਮੀਨ ਕਿੰਨੇ ਐਗਜ਼ਾਮਪਲਸ ਹੁੰਦੇ ਨੇ ਬੇਕਰਸਵਿਲ ਦੇ ਵਿੱਚ ਕਿਸੇ ਨੂੰ ਕੋਮਾ ਹੋ ਗਿਆ ਸੀ ਉਹ ਹਸਪੀਟਲ ਦੇ ਵਿੱਚ ਸੀ ਉਹਨਾਂ ਨੂੰ ਫੈਮਿਲੀ ਨੂੰ ਹੀ ਨਹੀਂ ਪਤਾ ਲੱਗਿਆ ਸੀ ਕਿ ਵੀ ਉਹਨਾਂ ਦਾ ਕੀ ਹਾਲਾਤ ਸੀਗਾ ਇਹ ਚੀਜ਼ਾਂ ਬਹੁਤ ਗਲਤ ਨੇ ਤੇ ਇਹਨਾਂ ਦੇ ਖਿਲਾਫ ਖੜਨਾ ਚਾਹੀਦਾ ਵਾ ਇਹ ਆਪਣੇ ਤੁਸੀਂ ਕਹਿ ਸਕਦੇ ਹੋ ਆਪਣੇ ਹਿਊਮਨ ਰਾਈਟਸ ਵੀ ਨੇ ਸੋ ਨਥਿੰਗ ਇਜ਼ ਆਊਟਸਾਈਡ ਆਫ ਦ realm of possibility ਕੁਛ ਵੀ ਤੁਸੀਂ ਐਜ਼ ਅ ਸਟੇਟ ਸੈਨੇਟਰ ਮੂਹਰੇ ਲੈ ਕੇ ਆ ਸਕਦੇ ਹੋ even if it's immigration and also providing more legal advocacy rights and resources ਜੀ ਤੁਹਾਡਾ ਜਿਹੜਾ ਡਿਸਟ੍ਰਿਕਟ ਆ ਜਿੱਦਾਂ ਤੁਸੀਂ ਦੱਸਿਆ ਵੀ ਕਾਫੀ ਵੱਡਾ ਆ ਬਹੁਤ ਸਾਰੀਆਂ ਵਰਕਿੰਗ ਫੈਮਲੀਜ਼ ਬਹੁਤ ਸਾਰੀਆਂ ਜਿਹੜੀਆਂ ਐਗਰੀਕਲਚਰ ਦੇ ਨਾਲ ਰਿਲੇਟਡ ਫੈਮਲੀਜ਼ ਐਗ ਫਾਰਮ ਜਿਹੜੇ ਫਾਰਮਰਸ ਆ ਚਾਹੇ ਛੋਟੇ ਆ ਚਾਹੇ ਵੱਡੇ ਆ ਉਹ ਇੱਥੇ ਆ ਪਾਣੀ ਨੂੰ ਲੈ ਕੇ ਬਹੁਤ ਵੱਡਾ ਜਿਹੜਾ ਉਹ ਰੌਲਾ ਆ ਹਮੇਸ਼ਾ ਜਿਹੜੇ ਫਾਰਮਰਸ ਆ ਇਹਨਾਂ ਦਾ ਇਹ ਹੁੰਦਾ ਵੀ ਯਾਰ ਸੈਕਰਾਮੈਂਟੋ ਵਾਲੇ ਪਾਣੀ ਵੇਸਟ ਕਰੀ ਜਾ ਰਹੇ ਆ ਪਾਣੀ ਸਿੱਧਾ ਦਰਿਆ 'ਚ ਸੁੱਟੀ ਜਾ ਰਹੇ ਆ ਵੀ ਰਾਦਰ ਦੈਨ ਵੀ ਇਹ ਜਿਹੜੇ
ਕਨਾਲ ਜਾਂ ਨਹਿਰਾਂ ਬਣੀਆਂ ਆ, ਇਹਦੇ ਜ਼ਰੀਏ ਇੱਧਰ ਨੂੰ ਫਾਰਮਲੈਂਡ ਦੇ ਲਈ ਜਿਹੜਾ ਉਹ ਲਿਆਂਦਾ ਜਾਵੇ। ਬਟ ਵੀ ਹੈਵ ਸੀਨ ਵੀ ਜਿਹੜੇ ਗਵਰਨਰ ਨਿਊਸਮ ਆ ਉਹਨਾਂ ਦੇ ਇੱਕ ਪਲਾਨ ਦੇ ਤਹਿਤ ਦੇ ਵਾਂਟ ਟੂ ਹੈਵ ਅਰਾਊਂਡ ਮਿਲੀਅਨ ਏਕੜਸ ਆਫ ਲੈਂਡ ਫੈਲੋ ਕਰਨੀ ਆ, ਵੀ ਉੱਥੇ ਕੁਛ ਵੀ ਨਾ ਹੋਵੇ, ਪਾਣੀ ਦੀ ਵੀ ਘਾਟ ਜਿਹੜੀ ਆ ਉਸ ਚੀਜ਼ ਆ। ਹਾਊ ਵਿਲ ਯੂ ਟੈਕਲ ਦੈਟ? ਤੁਹਾਡਾ ਕਿਉਂਕਿ ਮੈਜੋਰਟੀ ਕੰਸਟੀਚੁਐਂਟਸ ਫਾਰਮਿੰਗ ਦੇ ਨਾਲ ਸਮਹਾਉ ਡਾਇਰੈਕਟਲੀ ਔਰ ਇਨਡਾਇਰੈਕਟਲੀ ਰਿਲੇਟਡ ਹੈਗੇ ਆ। ਜੋ ਫਾਰਮਰ ਸਾਨੂੰ, ਜਿਹੜੇ ਲੋਕਲ ਫਾਰਮਰ ਸਾਨੂੰ ਦੱਸ ਰਹੇ ਨੇ, ਉਹਨਾਂ ਦਾ ਐਕਚੁਅਲੀ ਕੰਸਰਨ ਇਹ ਆ ਕਿ ਜਿਹੜੇ ਡੇਟਾ ਸੈਂਟਰ ਹੁਣ ਖੋਲ੍ਹੇ ਜਾ ਰਹੇ ਨੇ ਸੈਂਟਰਲ ਵੈਲੀ ਦੇ ਵਿੱਚ, ਉਹਨਾਂ ਲਈ ਪਾਣੀ ਹੈਗਾ ਵਾ ਪਰ ਸਾਡੇ ਲਈ ਪਾਣੀ ਹੈ ਨਹੀਂ। ਸੋ ਇਹ ਐਕਚੁਅਲੀ ਜ਼ਿਆਦਾ ਵੱਡਾ ਐਂਡ ਆਲਸੋ ਅਰਜੈਂਟ ਇਸ਼ੂ ਆ ਕਿ ਵੀ ਜਿਹੜੇ ਰੈਗੂਲੇਸ਼ਨਸ ਨੇ ਜੋ ਸਟੇਟ ਲੈਵਲ 'ਤੇ ਜਿਵੇਂ ਤੁਸੀਂ ਕਹਿ ਸਕਦੇ ਹੋ ਐਕਸਪਰਡਾਈਟ ਵੀ ਕੀਤੇ ਜਾਂਦੇ ਨੇ ਇਹਨਾਂ ਡੇਟਾ ਸੈਂਟਰਸ ਦੇ ਲਈ, ਉਹ ਐਕਚੁਅਲੀ ਆਪਾਂ ਨੂੰ ਉਹ ਕੁਐਸਚਨ ਪੁੱਛਣਾ ਚਾਹੀਦਾ ਕਿ ਵੀ ਉਹਨਾਂ ਲਈ ਤਾਂ ਤੁਸੀਂ ਪਾਣੀ ਪੈਦਾ ਕਰਤਾ, ਪਰ ਫਾਰਮਰਸ, ਫੈਮਿਲੀ ਫਾਰਮਰਸ ਲਈ ਤੁਸੀਂ ਹਜੇ ਪਾਣੀ ਨਹੀਂ, ਕੁਛ ਵੀ ਤੁਸੀਂ ਪਾਣੀ ਡਿਲੀਵਰ ਨਹੀਂ ਕਰ ਸਕਦੇ ਇੰਨੇ ਸਾਲਾਂ ਤੋਂ। ਐਂਡ ਇਹ ਕੁਐਸਚਨ ਲਿਆਉਣਾ ਚਾਹੀਦਾ ਵਾ ਮੂਹਰੇ ਕਿ ਇੰਨੇ ਸਾਲਾਂ ਤੋਂ ਫਾਰਮਰਸ ਦਾ ਇਹੀ ਮੰਗਾ, ਫਾਰਮਰਸ ਕੋਲ ਸਾਰੇ ਸੋਲੂਸ਼ਨਸ ਲੋਕਲੀ ਨੇ, ਪਰ ਉਹਨਾਂ ਦੀ ਜਾਂ ਤਾਂ ਆਵਾਜ਼ ਨਹੀਂ ਸੁਣੀ ਜਾਂਦੀ ਜਾਂ ਆਵਾਜ਼ ਉਠਾਈ ਨਹੀਂ ਜਾਂਦੀ। ਐਂਡ ਆਪਾਂ ਕਿਉਂ ਇਸ ਚੀਜ਼ ਨੂੰ ਐਕਸਪਰਡਾਈਟ ਕਰ ਸਕੀਏ ਤਾਂ ਕਿ ਡੇਟਾ ਸੈਂਟਰਸ ਨੂੰ ਜਿਹੜਾ ਪਾਣੀ ਉਹਨਾਂ ਨੂੰ ਚਾਹੀਦਾ ਵਾ ਉਹਨਾਂ ਲਈ ਤਾਂ ਅਵੇਲੇਬਲ ਆ। ਐਂਡ ਦ ਆਂਸਰ ਇਜ਼ ਸਿੰਪਲ, ਕਿਉਂਕਿ ਜਿਹੜੇ ਬਿਲੀਅਨੇਅਰਸ ਅਤੇ ਕਾਰਪੋਰੇਸ਼ਨਸ ਉਹ ਡੇਟਾ ਸੈਂਟਰਸ ਲਿਆ ਰਹੇ ਨੇ, ਉਹ ਇਲੈਕਟਡ ਅਫੀਸ਼ੀਅਲਸ ਨੂੰ ਖਰੀਦਦੇ ਨੇ ਅਤੇ ਜਦੋਂ ਉਹ ਡੋਨੇਟ ਕਰਦੇ ਨੇ ਤਾਂ ਉਹਨਾਂ ਲਈ ਇਹ ਚੀਜ਼ਾਂ ਐਕਸਪਰਡਾਈਟ ਕੀਤੀਆਂ ਜਾਂਦੀਆਂ ਨੇ, ਪਰ ਇੱਕ ਫੈਮਿਲੀ ਫਾਰਮਰ ਦੀ ਆਵਾਜ਼ ਨਹੀਂ ਉਠਾਈ ਜਾਂਦੀ। ਐਂਡ ਆਈ ਐਗਰੀ, ਇਹ ਚੀਜ਼ਾਂ ਦਾ ਸੋਲੂਸ਼ਨ ਲਿਆਉਣਾ ਚਾਹੀਦਾ। ਕਿੰਨੇ ਸਾਲਾਂ ਤੋਂ ਇੱਥੇ ਇਨਫਰਾਸਟਰਕਚਰ, ਕਨਾਲਸ ਦਾ ਇਨਫਰਾਸਟਰਕਚਰ ਨਹੀਂ ਬਣਿਆ ਜਾ ਰਿਹਾ। ਐਂਡ ਇਹ ਚੀਜ਼ਾਂ ਤਾਂ ਹੀ ਹੁੰਦੀਆਂ ਨੇ ਜੇ ਤੁਹਾਡਾ ਸਟਰੋਂਗ ਐਡਵੋਕੇਟ ਉਹ ਚੀਜ਼ਾਂ ਨੂੰ ਮੂਹਰੇ ਲਿਆ ਸਕਦਾ ਅਤੇ ਕਹਿ ਸਕਦਾ ਕਿ ਸਾਡੇ ਫਾਰਮਰਸ ਪੂਰੀ ਦੁਨੀਆ ਨੂੰ ਫੀਡ ਕਰਦੇ ਨੇ ਅਤੇ ਆਪਾਂ ਉਹਨਾਂ ਲਈ ਪਾਣੀ ਨਹੀਂ ਲਿਆ ਸਕਦੇ। ਦੈਟ ਨੀਡਸ ਟੂ ਬੀ ਰੇਜ਼ਡ। ਬਿਲਕੁਲ, ਉੱਦਾਂ ਪਾਣੀ ਨਹੀਂ ਹੈਗਾ ਅਤੇ ਹੁਣ ਸਡਨਲੀ ਇਹਨਾਂ ਦੇ ਲਈ ਜਿਹੜਾ ਉਹ ਪਾਣੀ ਉਹ ਅਵੇਲੇਬਲ ਆ ਗਿਆ, ਧਰਤੀ ਹੇਠੋਂ ਵੀ ਕੱਢ ਲੈਣਾ ਅਤੇ ਉੱਤੋਂ ਵਾਲਾ ਵੀ ਆ। ਇਹ ਵਿਚਾਰੇ ਰੋਂਦੇ ਮਰ ਜਾਂਦੇ ਆ ਵੀ ਪਾਣੀ ਦੀ ਸਟੋਰੇਜ ਫੈਸਿਲਿਟੀ ਬਣਾ ਲਓ। ਸਾਈਡ ਰੈਜ਼ਰਵਾਇਰ, ਇਹਦੀ ਚਰਚਾ ਸੁਣਦਿਆਂ ਨੂੰ ਮਿਲਦਾ ਹਾਈ ਸਪੀਡ ਰੇਲ ਤੋਂ ਵੀ ਪੁਰਾਣਾ ਇਹ ਪ੍ਰੋਜੈਕਟ ਆ, ਪਰ ਅਜੇ ਤੱਕ ਰੈੱਡ ਟੇਪ ਨੇ ਜਿਹੜਾ ਉਹ ਮਾਰ ਕੇ ਰੱਖਿਆ ਹੈ। ਸੋ ਦੀਜ਼ ਆਰ ਦ ਥਿੰਗਸ ਜਿਹੜੀਆਂ ਉਹ ਦੇਖਣ ਵਾਲੀਆਂ ਹੈਗੀਆਂ ਆ। ਹੁਣ ਤੁਸੀਂ ਇੱਕ ਸ਼ਹਿਰ ਦੇ ਲਈ ਕੰਮ ਕਰਦੇ, ਜਿੱਦਾਂ ਤੁਸੀਂ ਦੱਸਿਆ ਵੀ ਦਹਾਕੇ ਤੋਂ ਵੱਧ ਦਾ ਸਮਾਂ ਲੱਗ ਗਿਆ ਇੱਕ ਪਾਰਕ ਨੂੰ ਜਿਹੜਾ ਉਹ ਕਰਨ ਦੇ ਲਈ, ਮਿਲੀਅਨਸ ਆਫ ਡਾਲਰ ਆ। ਹੁਣ ਜਦੋਂ ਤੁਸੀਂ ਜੇ ਸੈਨੇਟਰ ਬਣਦੇ ਆ, ਤੁਹਾਡੇ ਅੰਡਰ ਦੇ ਵਿਲ ਬੀ ਡਜ਼ਨਸ ਆਫ ਸਿਟੀਜ਼ ਜਿਹੜੀਆਂ ਆਉਣਗੀਆਂ, ਕੁਛ ਰੂਰਲ ਕਮਿਊਨਿਟੀਜ਼ ਜਿਹੜੀਆਂ ਉਹ ਆਉਣਗੀਆਂ। ਤੁਸੀਂ ਪ੍ਰਾਇਓਰਟਾਈਜ਼ ਕਿੱਦਾਂ ਜਿਹੜਾ ਉਹ ਕਰੋਗੇ ਵੀ ਕਿਹਦੇ ਕੋਲ ਪਹਿਲਾਂ ਡਾਲਰਸ ਜਿਹੜੇ ਉਹ ਜਾਣ? ਸੋ ਪ੍ਰਾਇਓਰਟਾਈਜ਼ ਤਾਂ ਇਹ ਕਰਨਾ ਚਾਹੀਦਾ ਕਿ ਜੋ ਲੌਂਗ ਓਵਰਡਿਊ ਜਿਹੜਾ ਹੈਗਾ ਵਾ ਇਨਫਰਾਸਟਰਕਚਰ ਡਿਲੇਜ਼, ਪਾਰਕ ਡਿਲੇਜ਼, ਜਦੋਂ ਮੈਂ ਹਰੇਕ ਵੱਖਰੇ ਸ਼ਹਿਰ ਦੇ ਵਿੱਚ ਜਾਂਦੀ ਹਾਂ ਤਾਂ ਹਰੇਕ ਵੱਖਰੇ ਸ਼ਹਿਰ ਦੇ ਆਸਕਸ ਬਹੁਤ ਅਲੱਗ ਨੇ। ਇੱਕ ਛੋਟੇ ਪਿੰਡ ਦੇ ਵਿੱਚ ਗਏ, ਉਹ ਕਹਿੰਦੇ ਸਾਨੂੰ ਤਾਂ ਬਸ ਇੱਕ ਟਰਨ ਇਨ ਲੇਨ ਹੀ ਚਾਹੀਦੀ ਆ, ਉਹੀ ਸਾਨੂੰ ਲਾਈਕ 8 ਸਾਲ ਹੋ ਗਏ ਮੰਗਦਿਆਂ ਨੂੰ। ਕਿਤੇ ਕਹਿੰਦੇ ਨੇ ਕਿ ਵੀ ਸਾਨੂੰ ਸਪੋਰਟਸ ਕੰਪਲੈਕਸ ਅਸੀਂ ਕਿੰਨੇ ਸਾਲਾਂ ਤੋਂ ਐਡਵੋਕੇਟ ਕਰ ਰਹੇ ਹਾਂ, ਸਾਨੂੰ ਉਹ ਨਹੀਂ ਮਿਲ ਰਿਹਾ। ਕਈ ਕਹਿ ਰਹੇ ਨੇ ਕਿ ਵੀ ਸਾਡਾ ਇਹ ਬ੍ਰਿਜ ਟੁੱਟਣ ਵਾਲਾ ਵਾ ਅਤੇ ਕੋਈ ਸਾਡੀ ਆਵਾਜ਼ ਨਹੀਂ ਸੁਣਦਾ। ਸੋ ਇਹ ਜਿਹੜੀ ਮੈਂ ਲਿਸਟ ਆ, ਜਦੋਂ ਇੱਕ ਕਹਿ ਸਕਦੇ ਹੋ ਤੁਸੀਂ, ਜਦੋਂ ਮੈਂ ਟਾਊਨ ਹਾਊਸ ਫੋਰਮਸ ਕਰਦੀ ਹਾਂ, ਉਹ ਮੈਂ ਇੱਕ ਵਿਸ਼ ਲਿਸਟ ਉਹਨਾਂ ਦੀ ਸਾਰੀ ਬਣਾਈ ਆ। ਐਂਡ ਉਹ ਪਲਾਨ, ਦੈਟਸ ਹਾਊ ਵੀ ਵਿਲ ਟੈਕਲ ਇਟ। ਰੂਰਲ ਐਂਡ ਅਰਬਨ ਕਮਿਊਨਿਟੀਜ਼ ਨੂੰ ਦੋਨਾਂ ਨੂੰ ਪ੍ਰਾਇਓਰਟਾਈਜ਼ ਕਰਨ ਦੀ ਲੋੜ ਆ, ਕਿਉਂਕਿ ਕਈ ਵਾਰੀ ਸ਼ਹਿਰ ਵੱਡੇ ਹੁੰਦੇ ਨੇ, ਉਹਨਾਂ ਦੇ ਐਡਵੋਕੇਟ ਹੋਰ ਹੁੰਦੇ ਨੇ, ਫਿਰ ਰੂਰਲ ਕਮਿਊਨਿਟੀਜ਼ ਆਪਣੀਆਂ ਪਿੱਛੇ ਰਹਿ ਜਾਂਦੀਆਂ ਨੇ। ਸੋ I will first look at rural communities, ਕਿਉਂਕਿ ਉਹਨਾਂ ਦਾ ਜਿਹੜਾ ਵਾ ਉਹ ਕਮਿਊਨਿਟੀਜ਼ ਆਪਣੀ ਉਹਨਾਂ ਦੀ They've been ਐਬਿਲਿਟੀ, neglected for a long time. ਹਾਂਜੀ, ਇੱਕ ਨੈਗਲੈਕਟ ਵੀ ਆ ਪਰ ਉੱਥੇ ਅਰਜੈਂਸੀ ਵੀ ਆ। ਜਿਵੇਂ ਮੈਂ ਪਹਿਲਾਂ ਲਾਸਟ ਹਿਲਸ ਦੇ ਵਿੱਚ ਵੀ ਕੰਮ ਕਰਦੀ ਸੀ, ਉੱਥੇ ਕਈ ਔਰਤਾਂ ਈਵਨ ਆਪਣੇ ਡਾਕਟਰਸ ਅਪੁਆਇੰਟਮੈਂਟਸ ਨੂੰ ਸਕਿਪ ਕਰ ਦਿੰਦੀਆਂ ਸੀ, ਕਿਉਂਕਿ ਉਹ ਕਹਿੰਦੇ 40 ਮਿੰਟ ਅਸੀਂ ਚਲਾ ਕੇ ਜਾਵਾਂਗੇ ਗੱਡੀ, ਫਿਰ ਅਸੀਂ ਬੱਚਿਆਂ ਨੂੰ ਵੀ ਦੇਖਣਾ ਹੁੰਦਾ ਵਾ ਅਤੇ ਅਸੀਂ ਰਹਿਣ ਹੀ ਦਿੰਦੇ ਹਾਂ। ਐਂਡ ਉੱਥੇ ਨਾ ਕੋਈ ਹੈਲਥ ਕੇਅਰ ਕਲੀਨਿਕ ਬਣਿਆ ਹੁੰਦਾ ਵਾ। ਹੁਣ HR1 ਕਰਕੇ ਜਿਹੜੇ ਆਪਣੇ ਹੈਲਥ ਕੇਅਰ ਦੇ ਕੱਟਸ ਆਉਣੇ ਨੇ, ਉਹ ਸੈਂਟਰਲ ਵੈਲੀ ਨੂੰ ਹੀ ਜ਼ਿਆਦਾ ਦੁੱਖ ਲੱਗੂਗਾ ਉਸਦਾ। So California has to have a plan for Central Valley communities, rural communities, ਜਿੱਥੇ health care ਥੋੜ੍ਹਾ ਜਿਹਾ ਹੀ ਮਿਲਦਾ ਸੀਗਾ ਲੋਕਾਂ ਨੂੰ, ਹੁਣ ਬਿਲਕੁਲ ਵੀ ਨਹੀਂ ਮਿਲਣਾ। ਤੇ ਉਹ ਚੀਜ਼ਾਂ ਪ੍ਰਾਇਓਰਿਟੀ ਨੇ ਕਿਉਂਕਿ ਉਹ ਬਹੁਤ ਅਰਜੈਂਟ ਨੇ।
ਹੁਣ ਤੁਹਾਨੂੰ endorsement ਮਲਟੀਪਲ ਲੋਕਾਂ ਤੋਂ, ਮਲਟੀਪਲ ਆਰਗੇਨਾਈਜੇਸ਼ਨਸ ਤੋਂ, ਮਲਟੀਪਲ ਕੋਲੀਸ਼ਨਸ ਤੋਂ ਜਿਹੜੀਆਂ ਉਹ ਮਿਲੀਆਂ ਆ, ਜਿਨ੍ਹਾਂ ਵਿੱਚ ਕੁਛ ਪ੍ਰੋਗਰੈਸਿਵਸ ਵੀ ਆ, ਕੁਛ ਆਇਲ ਫੀਲਡ ਵਾਲੇ ਵੀ ਆ, ਕੁਛ ਐਗਰੀਕਲਚਰ ਵਾਲੇ ਵੀ ਆ। ਇਹਨਾਂ ਦੋਨਾਂ ਦੀਆਂ ਨੀਡਸ ਟੋਟਲੀ ਡਿਫਰੈਂਟ ਨੇ, ਵੱਖੋ ਵੱਖਰੀਆਂ ਆ। ਸੋ ਇਹਨੂੰ ਕਿੱਦਾਂ ਤੁਸੀਂ ਜਿਹੜਾ ਉਹ ਦੇਖਣਾ ਹੈ, ਹਾਊ ਯੂ ਗੋਇੰ ਟੂ ਮੈਨੇਜ ਦਿਸ? ਮੈਂ ਸਮਝਦੀ ਹਾਂ ਕਿ ਇਹੀ ਸੈਂਟਰਲ ਵੈਲੀ ਦੀ ਸਟੋਰੀ ਆ ਕਿ ਵੀ ਕਈ ਲੋਕ ਜਿਹੜੇ ਆਪਣੇ ਪੁਰਾਣੇ ਇੰਡਸਟਰੀਜ਼ ਨੇ, ਉਹਨਾਂ ਨੂੰ, ਉਹਨਾਂ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਵੀ ਮੂਹਰੇ ਰੱਖਣਾ, ਕਿਉਂਕਿ ਉਹ ਜਿਹੜੀਆਂ ਜੌਬਸ ਕ੍ਰੀਏਸ਼ਨ ਕਰਦੇ ਨੇ ਉਹੀ ਸੈਂਟਰਲ ਵੈਲੀ ਫੈਮਲੀਜ਼ ਦੇ ਟੇਬਲਾਂ 'ਤੇ ਫੂਡ ਲਿਆਉਂਦੀਆਂ ਨੇ। ਅਤੇ ਜੋ ਅੱਜ ਦੀ ਤਰੀਕ ਦੇ ਵਿੱਚ ਫਾਰਮਰਸ ਕਹਿ ਰਹੇ ਨੇ ਅਤੇ ਫਾਰਮ ਵਰਕਰਸ ਕਹਿ ਰਹੇ ਨੇ, ਉਹ ਜ਼ਿਆਦਾ ਡਿਫਰੈਂਟ ਨਹੀਂ ਹੈਗਾ। ਈਵਨ ਜਿਹੜੇ ਬਹੁਤ ਪੁਰਾਣੇ ਇੱਥੇ ਫਾਰਮਰਸ ਨੇ ਉਹ ਵੀ ਕਹਿੰਦੇ ਨੇ, ਅਸੀਂ ਜਦੋਂ ਆਈਸ ਆਉਂਦਾ ਅਸੀਂ ਗੇਟ ਬੰਦ ਕਰ ਦਿੰਦੇ ਹਾਂ, ਅਸੀਂ ਕਹਿੰਦੇ ਅਸੀਂ ਆਪਣੀ ਵਰਕਫੋਰਸ ਨੂੰ ਪ੍ਰੋਟੈਕਟ ਕਰਨਾ ਵਾ, ਭਾਵੇਂ ਉਹਨਾਂ ਦੇ ਇਨਸੈਂਟਿਵ ਇਕਨੋਮਿਕ ਨੇ। ਪਰ ਮੈਂ ਸਮਝਦੀ ਹਾਂ ਕਿ ਵੀ ਇੱਕ ਵਧੀਆ ਵੈਲੀ ਦਾ ਲੀਡਰ ਦੋਨੀ ਪ੍ਰਾਇਓਰਟੀਜ਼ ਰੱਖਦੇ ਆ, ਤੁਹਾਡੀ ਜਿਹੜੀ ਡਾਇਵਰਸਿਟੀ ਆ ਕਮਿਊਨਿਟੀ ਦੀ, ਅਤੇ ਜੋ ਚੀਜ਼ਾਂ ਪ੍ਰੋਗਰੈਸਿਵ ਮੰਨੀਆਂ ਜਾਂਦੀਆਂ ਨੇ, ਮੈਨੂੰ ਲੱਗਦਾ ਉਹ ਐਵਰੀਡੇ ਇੰਡੀਵਿਜੂਅਲ ਨੂੰ ਸਰਵ ਕਰਦੀਆਂ ਨੇ, ਨਾ ਤੁਹਾਡੀ ਪੋਲੀਟੀਕਲ ਪਾਰਟੀ ਨੂੰ ਲੈ ਕੇ, ਕਿਉਂਕਿ ਸਾਰਿਆਂ ਨੂੰ ਹੀ ਪਿੰਚ ਫੀਲ ਹੋ ਰਿਹਾ ਵਾ ਇਸ ਵਕਤ। ਲੋਕਾਂ ਨੂੰ ਨਹੀਂ ਪਤਾ ਕਿ ਵੀ ਫੈਡਰਲ ਲੈਵਲ 'ਤੇ ਕੀ ਹੋ ਰਿਹਾ, ਕੀ ਨਹੀਂ ਹੋ ਰਿਹਾ। ਨਿਊਜ਼ ਦੇ ਵਿੱਚ ਜੋ ਵੀ ਕੁਛ ਸੁਣਨ ਨੂੰ ਮਿਲਦਾ ਵਾ, ਲੋਕ ਬਹੁਤ ਪਰੇਸ਼ਾਨ ਅਤੇ ਡਰੇ ਹੋਏ ਨੇ। ਐਂਡ ਲੋਕਾਂ ਦਾ ਇਹੀ ਹੈ ਕਿ ਵੀ what we are in agreement with is that it's time for change and we must try something new, ਕਿਉਂਕਿ ਜਿਹੜਾ ਸਿਸਟਮ ਹੁਣ ਤੱਕ ਚੱਲ ਰਿਹਾ ਵਾ ਉਹ ਨਹੀਂ ਕੰਮ ਕਰ ਰਿਹਾ। and that's the shared message. ਜਿੱਦਾਂ ਤੁਸੀਂ ਕਿਹਾ ਵੀ ਇੱਕ ਸਿੱਖ ਵੋਇਸ, ਪੰਜਾਬੀ ਵੋਇਸ ਆ, ਸੋ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਬਹੁਤ ਜ਼ਿਆਦਾ ਅਹਿਮ ਆ ਇਸ ਟਾਈਮ ਸਿੱਖ ਅਮੈਰੀਕਨਸ ਦੇ ਲਈ, ਖਾਸ ਕਰਕੇ ਇੰਡੀਅਨ ਸਰਕਾਰ, ਬਾਹਰਲੀ ਜਿਹੜੀ ਸਰਕਾਰ ਆ, ਉਹ ਆ ਕੇ ਇੱਥੇ ਅਮੈਰੀਕਨਸ ਨੂੰ, ਕੈਲੀਫੋਰਨੀਅਨਸ ਨੂੰ ਡਰਾਉਂਦੀ ਆ, ਧਮਕਾਉਂਦੀ ਆ। ਸੋ ਹਾਊ ਡੂ ਯੂ ਥਿੰਕ ਤੁਸੀਂ ਇਹ ਇੱਕ ਆਪਣੀ ਕਮਿਊਨਿਟੀ ਦਾ ਜਿਹੜਾ ਇੱਕ ਅਹਿਮ ਹਿੱਸਾ ਆ, ਅਹਿਮ ਇਸ਼ੂ ਆ, ਇਸ ਨੂੰ ਕਿੱਦਾਂ ਟੈਕਲ ਕਰਨਾ ਹੈ? We have to make sure it passes. So the goal is ਕਿ next time ਜਦੋਂ introduce ਕੀਤਾ ਜਾਂਦਾ ਤਾਂ it passes. And number 2 ਇਹ ਹੈ ਕਿ ਵੀ ਜਿਹੜੇ ਸਿੱਖ ਮੁੱਦੇ ਨੇ, immigration ਵੀ ਇੱਕ ਬਹੁਤ ਅਹਿਮ ਸਿੱਖ ਮੁੱਦਾ ਵਾ ਇਸ ਵਕਤ। economic ਜਿਹੜਾ ਵਾ jobs programs, ਆਪਣੀ ਕਮਿਊਨਿਟੀ ਉਸ ਚੀਜ਼ ਤੋਂ ਵੀ ਰਿਕਵਰ ਕਰ ਰਹੀ ਆ। ਆਪਾਂ ਇਹ ਵੀ ਨਹੀਂ ਡਿਨਾਈ ਕਰ ਸਕਦੇ ਕਿ ਹੁਣ ਇਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਰੇਸਿਜ਼ਮ ਆਪਣੀ ਕਮਿਊਨਿਟੀ ਦੇ ਖਿਲਾਫ ਬਹੁਤ ਵਧਿਆ ਹੋਇਆ ਵਾ। ਸੋ ਇਹ ਚੀਜ਼ਾਂ ਸਾਰੀਆਂ ਐਡਰੈਸ ਕਰਨ ਦੀ ਲੋੜ ਆ। ਡੂ ਯੂ ਹੈਵ ਐਨੀ ਪਲਾਨਸ? ਤੁਸੀਂ ਕਿੱਦਾਂ ਦਾ ਕੋਈ ਪ੍ਰਪੋਜ਼ਲ ਲਿਆਉਣਾ ਚਾਹੁੰਦੇ ਇਸ ਚੀਜ਼ ਨੂੰ ਲੈ ਕੇ? ਕਿਹੜੀ ਚੀਜ਼ ਨੂੰ ਲੈ ਕੇ? ਇਹ ਸਾਰੀਆਂ ਚੀਜ਼ਾਂ ਨੂੰ, ਇਹ ਜਿਹੜੇ ਇਸ਼ੂਜ਼ ਆ, ਖਾਸ ਕਰਕੇ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਔਰ ਜਿਹੜੇ ਰੇਸਿਜ਼ਮ ਦੀ ਜਿਹੜੀ ਤੁਸੀਂ ਕਹਿੰਦੇ ਵੀ ਵੱਧ ਰਿਹਾ ਆ, ਉਸ ਨੂੰ ਲੈ ਕੇ। I think ਹਰੇਕ ਕਮਿਊਨਿਟੀ ਟਰਾਂਸਨੈਸ਼ਨਲ ਰਿਪਰੈਸ਼ਨ ਬਾਰੇ ਸੋਚ ਰਹੀ ਆ। ਇਹਨੇ ਵੱਖਰੇ ਵੱਖਰੇ ਐਵਨਿਊਜ਼ ਥਰੂ ਆਪਣੀ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਵਾ, ਪਰ ਹੋਰ ਕਮਿਊਨਿਟੀਜ਼ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ। ਹੁਣ ਤੁਸੀਂ ਜਿਹੜੇ ਆਪਣੀ APAC ਨੂੰ ਤੁਸੀਂ ਦੇਖ ਲਓ, ਉਹਨਾਂ ਦਾ ਇਨਫਿਲਟ੍ਰੇਸ਼ਨ ਜਿਹੜਾ ਵਾ, APAC ਸਿੱਧਾ RSS ਨੂੰ ਟ੍ਰੇਨਿੰਗ ਦਿੰਦਾ ਵਾ। ਇਹ ਅੱਜ ਦੀ ਸੱਚਾਈ ਆ। ਅਤੇ ਜੇ ਆਪਾਂ ਟਰਾਂਸਨੈਸ਼ਨਲ ਰਿਪਰੈਸ਼ਨ ਆਪਣੀ ਕਮਿਊਨਿਟੀ ਬਾਰੇ ਸੋਚ ਰਹੇ ਹਾਂ ਅਤੇ ਗੱਲ ਕਰ ਰਹੇ ਹਾਂ, ਤਾਂ ਆਪਾਂ ਨੂੰ ਹਰੇਕ ਕਮਿਊਨਿਟੀ ਜੋ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਐਕਸਪੀਰੀਅੰਸ ਕਰਦੇ ਆ, ਆਪਾਂ ਨੂੰ ਉਹਨਾਂ ਲਈ ਵੀ ਆਵਾਜ਼ ਉਠਾਉਣੀ ਚਾਹੀਦੀ ਹੈ। ਅਤੇ ਇੱਕ ਸਟਰੋਂਗ ਕੋਅਲਿਸ਼ਨ ਹੋਣਾ ਚਾਹੀਦਾ ਜੋ ਕਿ ਇਸ ਚੀਜ਼ ਨੂੰ ਮੂਹਰੇ ਲਿਆ ਕੇ ਆ ਸਕਦਾ ਵਾ। ਐਂਡ ਲਾਸਟ ਟਾਈਮ ਜਿਹੜਾ ਬਿੱਲ ਸੀ ਮਨਪ੍ਰੀਤ, ਉਹ ਇੱਦਾਂ ਹੀ ਸੀਗਾ, ਦੇਅਰ ਵਾਜ਼ ਨਾਟ ਕੰਟਰੀ ਸਪੈਸੀਫਿਕ। ਉਹ ਤਾਂ ਇਹੀ ਸੀਗਾ ਵੀ ਕੋਈ ਵੀ ਬਾਹਰਲੀ ਸਰਕਾਰ, ਇਟ ਵਾਜ਼ ਓਪਨ ਐਂਡਡ, ਬਟ ਸਟਿਲ ਉਹ ਲਾਈਕ ਯੂਨੈਨਿਮਸ ਬਾਈਪਾਰਟੀਜ਼ਨ ਸਪੋਰਟ ਹੋਣ ਦੇ ਬਾਵਜੂਦ ਵੀਟੋ ਜਿਹੜਾ ਉਹ ਹੋ ਜਾਂਦਾ ਆ। ਉਦੋਂ ਫਿਰ ਕਮਿਊਨਿਟੀਜ਼ ਦਾ ਕਾਫੀ ਜਿਹੜਾ ਉਹ ਦਿਲ ਟੁੱਟਦਾ ਹੈ, ਯਾਰ ਇੰਨੀ ਮਿਹਨਤ ਵੀ ਕੀਤੀ, ਸਾਰੇ ਜਾਣਿਆਂ ਦੀ ਸਪੋਰਟ ਵੀ ਹੋਈ, ਇੱਕ ਜਾਣੇ ਨੇ ਆ ਕੇ ਬਾਅਦ 'ਚ ਨਾ ਕਰ ਦਿੱਤੀ। Hanji, and I think that's where relationships really matter, having strong relationships with leadership and as well as with local communities, and that will be different this time. So ਜਦੋਂ ਉਹ reintroduce ਕਰਾਂਗੇ then it's in that vein. ਪਰ ਜਦੋਂ ਤੁਸੀਂ local ਸਿੱਖ communities ਨਾਲ ਗੱਲ ਕਰਦੇ ਹੋ, ਭਾਵੇਂ ਪੋਰਟਰਵਿਲ ਦੇ ਵਿੱਚ ਹੋਣ ਜਾਂ ਸੈਲਮਾ, ਵਾਈਸੇਲੀਆ, ਟਲੇਰੀ, ਬੇਕਰਸਫੀਲਡ, even ਜਿਹੜੇ ਆਰਵਿਨ ਦੇ ਵਿੱਚ ਰਹਿੰਦੇ ਨੇ,
ਉਹਨਾਂ ਦੇ ਜਿਹੜੇ ਰਿਕੁਐਸਟ ਨੇ ਈਵਨ ਆਪਣੀ ਸਿੱਖ ਕਮਿਊਨਿਟੀ ਦੇ ਨੂੰ ਲੈ ਕੇ ਆਪਣੀ ਕਈ ਇਸ ਚੀਜ਼ਾਂ ਨੇ ਜੋ ਹੋਰ ਚੀਜ਼ਾਂ ਦੇ ਵਿੱਚ ਇੰਟਰਸੈਕਟ ਕਰਦੀਆਂ ਨੇ, ਜੋ ਪ੍ਰਾਇਓਰਟੀਜ਼ ਨੇ। ਆਪਣੀ ਏਜਿੰਗ ਪਾਪੂਲੇਸ਼ਨ ਬਾਰੇ ਆਪਾਂ ਨੂੰ ਸੋਚਣਾ ਵੀ ਚਾਹੀਦਾ ਕਿ ਵੀ ਕੀ ਆਪਾਂ ਕਮਿਊਨਿਟੀ ਸੈਂਟਰਸ ਲੈ ਕੇ ਆ ਸਕਦੇ ਹਾਂ ਆਪਣੀ ਭਾਈਚਾਰੇ ਦੇ ਵਿੱਚ, ਕੀ ਆਪਾਂ ਮੈਂਟਲ ਹੈਲਥ ਸਰਵਿਸਿਜ਼ ਨੂੰ ਐਕਸਪੈਂਡ ਕਰ ਸਕਦੇ ਹਾਂ ਆਪਣੀ ਭਾਈਚਾਰੇ ਦੇ ਵਿੱਚ, ਆਪਾਂ ਐਡਿਕਸ਼ਨ ਸੈਂਟਰਸ ਕਿਵੇਂ ਖੋਲ੍ਹ ਸਕਦੇ ਹਾਂ ਜੋ ਕਿ ਆਪਣੀ ਕਲਚਰਲੀ ਕੰਪੀਟੈਂਟ ਹੋਣ, ਜੋ ਕਿ ਅੱਜ ਦੀ ਘੜੀ ਦੇ ਵਿੱਚ ਆਪਣੀ ਕਮਿਊਨਿਟੀ ਲਈ ਕਾਫੀ ਅਰਜੈਂਟ ਚੀਜ਼ਾਂ ਨੇ ਜਿਨ੍ਹਾਂ ਬਾਰੇ ਗੱਲ ਨਹੀਂ ਕੀਤੀ ਜਾਂਦੀ। ਐਂਡ ਉਹਨਾਂ ਨੂੰ ਆਪਾਂ ਐਜ਼ ਅ ਭਾਈਚਾਰਾ ਕਿਵੇਂ ਐਡਰੈਸ ਕਰ ਸਕਦੇ ਹਾਂ, ਜਿਵੇਂ ਡੋਮੈਸਟਿਕ ਵਾਇਲੈਂਸ ਨੂੰ ਤੁਸੀਂ ਲੈ ਕੇ ਗੱਲ ਕਰ ਸਕਦੇ ਹੋ। ਉਹ ਚੀਜ਼ 'ਤੇ ਬਹੁਤ ਘੱਟ ਗੱਲ ਹੁੰਦੀ ਆ ਆਪਣੀ ਕਮਿਊਨਿਟੀ ਦੇ ਵਿੱਚ, ਪਰ ਬਹੁਤ ਜ਼ਰੂਰੀ ਆ ਇਸ ਗੱਲ ਨੂੰ ਗੱਲ ਕਰਨ ਲਈ। ਇਕਨੋਮਿਕਲੀ ਤੁਸੀਂ ਕਿੱਦਾਂ ਦੇਖਦੇ ਆ? ਤੁਸੀਂ ਕਿਹਾ ਵੀ ਨਵੀਆਂ ਜੌਬਸ ਲੈ ਕੇ ਆਉਣੀਆਂ, ਵਟ ਆਰ ਦਾ ਪਲੈਨਸ ਲਾਈਕ ਰਾਈਟ ਨਾਓ? ਜਿੱਦਾਂ ਦੀ ਸਿਚੁਏਸ਼ਨ ਜਿਹੜੀ ਉਹ ਬਣੀ ਆ, what kind of new industries do you want to see in Central Valley? New industries I want to see in the Central Valley are agriculture technology. ਹੁਣ ਇਹ ਚੀਜ਼ਾਂ ਆਪਣੇ ਲਈ ਨਵੀਆਂ ਨਹੀਂ ਹੈਗੀਆਂ। ਈਵਨ ਪੰਜਾਬ ਦੇ ਵਿੱਚ ਆਪਾਂ ਦੇਖਿਆ ਕਿ ਵੀ PAU ਦਾ ਐਗਜ਼ਾਮਪਲ ਤੁਸੀਂ ਲੈ ਲਓ, ਉੱਥੇ ਕਿੰਨੀ ਰਿਸਰਚ ਹੁੰਦੀ ਆ ਜੋ ਕਿ ਇਮੀਡੀਏਟਲੀ ਪੰਜਾਬ ਦੇ ਵਿੱਚ ਆਪਣੇ ਫੀਲਡਸ ਦੇ ਵਿੱਚ ਅਪਲਾਈ ਕੀਤੀ ਜਾਂਦੀ ਆ। UC Merced, Fresno State, ਇਸ ਯੂਨੀਵਰਸਿਟੀਜ਼ ਦੇ ਵਿੱਚ ਰਿਸਰਚ ਜਿਹੜੀ ਹੁੰਦੀ ਆ ਉਹ ਫਿਰ ਫੀਲਡ ਦੇ ਵਿੱਚ ਅਪਲਾਈ ਕੀਤੀ ਜਾਂਦੀ ਆ। ਇਹ ਚੀਜ਼ਾਂ ਬੇਕਰਸਫੀਲਡ ਵਰਗੇ ਸ਼ਹਿਰਾਂ ਦੇ ਵਿੱਚ, ਟਲੇਰੀ, ਵਾਈਸੇਲੀਆ, ਇੱਥੇ ਵੀ ਸਦਰਨ ਸੈਂਟਰਲ ਵੈਲੀ ਦੇ ਵਿੱਚ ਵੀ ਹੋਣੀਆਂ ਚਾਹੀਦੀਆਂ ਨੇ। ਐਂਡ ਜਿਹੜੇ ਸਾਡੇ ਬੱਚੇ ਇੱਥੇ ਹਾਈ ਸਕੂਲ ਦੇ ਵਿੱਚ ਪੜ੍ਹ ਰਹੇ ਨੇ ਉਹਨਾਂ ਨੂੰ ਮੌਕਾ ਦਿੱਤਾ ਜਾਏਗਾ ਤਾਂ ਕਿ ਉਹ ਵੀ ਉਹੀ ਐਗਰੀਕਲਚਰ ਇੰਜੀਨੀਅਰਸ ਬਣ ਸਕਣ, ਉਹ ਇਸ ਚੀਜ਼ ਦੇ ਵਿੱਚ ਪੜ੍ਹਾਈ ਕਰ ਸਕਣ। ਪਰ ਇਹ ਚੀਜ਼ ਦਾ ਬਹੁਤ ਵੱਡਾ ਗੈਪ ਆ ਇਸ ਵਕਤ। ਅਤੇ ਜਦੋਂ ਆਪਣੀ ਹੁਣ ਟਰੱਕਿੰਗ ਇੰਡਸਟਰੀ ਦੇ ਵਿੱਚ 20,000 ਜੋਬਸ ਦੀ ਲਾਸ ਹੋਈ ਆ, ਉਹਨਾਂ ਨੂੰ ਆਪਾਂ ਕਿਵੇਂ ਦੁਬਾਰਾ ਵਰਕ ਦੇ ਵਿੱਚ ਲਿਆ ਸਕੀਏ? ਕਈ ਤਾਂ ਜਿਹੜੇ ਵੀਰ ਸੀਗੇ ਉਹ DoorDash ਕੋਈ ਵੀ ਚੀਜ਼ ਦੇ ਵਿੱਚ ਉਹ ਜੋਬ ਕਰਨ ਲੱਗ ਗਈ ਹੈ ਜਿਹਦੇ ਵਿੱਚ ਤੁਹਾਨੂੰ ਸਹਾਰਾ ਮਿਲ ਸਕਦਾ ਵਾ। ਬਟ ਇਨ ਅ ਮੋਰ ਲੌਂਗ ਟਰਮ ਪਲਾਨ ਜਿਹੜੀਆਂ ਗੁੱਡ ਯੂਨੀਅਨ ਪੇਇੰਗ ਜੋਬਸ ਨੇ ਜਿਹਦੇ ਵਿੱਚ ਤੁਹਾਨੂੰ ਵਰਕ ਪਲੇਸ ਪ੍ਰੋਟੈਕਸ਼ਨਸ ਵੀ ਹੁੰਦੀਆਂ ਨੇ, ਅਤੇ ਇਹ ਵੀ ਜ਼ਰੂਰੀ ਆ ਕਿ ਵੀ ਜੋ EV ਦੀ ਟੈਕਨੋਲੋਜੀ ਹੁਣ ਆ ਰਹੀ ਆ, ਹੁਣ ਇੱਥੇ ਕਈ ਪਾਇਲਟ ਪ੍ਰੋਗਰਾਮਸ ਵੀ ਨੇ ਜੋ ਟ੍ਰੇਨਿੰਗ ਦਿੰਦੇ ਨੇ, ਟੈਕਨੀਸ਼ੀਅਨਸ ਦੀ ਜੋਬਸ ਨੇ। ਉਹ ਚੀਜ਼ਾਂ ਪੰਜਾਬੀ ਕਮਿਊਨਿਟੀ ਦੇ ਵਿੱਚ ਵੀ ਆਪਾਂ ਲਿਆ ਸਕਦੇ ਹਾਂ। ਸੋ ਅਪ੍ਰੈਂਟਿਸਸ਼ਿਪ ਅਤੇ ਹੋਰ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਚੀਜ਼ਾਂ ਦੀ ਜਿਹੜੀ ਉਹ ਜ਼ਰੂਰਤ ਜਿਹੜੀ ਉਹ ਹੈਗੀ ਆ। ਸੋ ਇੱਕ ਆਪਾਂ ਇਹ ਵੀ ਦੇਖਿਆ ਮਤਲਬ ਦੋ ਚੀਜ਼ਾਂ ਆ, ਇੱਕ ਤਾਂ ਲੋਕ ਬਹੁਤ ਮੂਵ ਕਰ ਰਹੇ ਆ ਵੈਸੇ ਹੀ ਕੈਲੀਫੋਰਨੀਆ ਤੋਂ, ਦੂਜੀ ਜਿਹੜੀ ਚੀਜ਼ ਆ ਬਹੁਤ ਸਾਰੀਆਂ ਕੰਪਨੀਜ਼ ਵੀ ਜਿਹੜੀਆਂ ਉਹ ਕੈਲੀਫੋਰਨੀਆ ਨੂੰ ਛੱਡ ਕੇ ਜਿਹੜੀਆਂ ਉਹ ਜਾ ਰਹੀਆਂ ਆ। ਸੋ ਕੀ ਕੈਲੀਫੋਰਨੀਆ ਨੂੰ ਕੁਛ ਇਨਸੈਂਟਿਵ ਵਧਾਉਣੇ ਚਾਹੀਦੇ ਆ ਇਹਨਾਂ ਲੋਕਾਂ ਦੇ ਲਈ, ਇਹਨਾਂ ਕੰਪਨੀਜ਼ ਨੂੰ ਇੱਥੇ ਜਿਹੜਾ ਉਹ ਰੱਖਣ ਦੇ ਲਈ? ਆਈ ਥਿੰਕ ਜਦੋਂ ਤੁਸੀਂ ਸਦਰਨ ਸੈਂਟਰਲ ਵੈਲੀ ਨੂੰ ਦੇਖਦੇ ਹੋ ਤਾਂ ਇੱਥੇ ਬਹੁਤ ਘੱਟ ਕੰਪਨੀਜ਼ ਨੇ ਅਤੇ ਆਲਰੇਡੀ ਬਹੁਤ ਘੱਟ ਕੰਪਨੀਜ਼ ਨੇ, ਪਰ ਜੋ ਇੱਥੋਂ ਦੀ ਵਰਕਫੋਰਸ ਆ ਵਰਕਿੰਗ ਕਲਾਸ ਆ। ਸੋ ਇਹ ਇਸ਼ੂ ਐਕਚੁਅਲੀ ਸਾਡੀ ਕਮਿਊਨਿਟੀ 'ਤੇ ਇੱਥੇ ਜਿਹੜਾ ਇਹ ਡਿਸਟ੍ਰਿਕਟ ਆ ਇਹਨਾਂ ਅਪਲਾਈ ਨਹੀਂ ਕਰਦਾ। ਪਰ ਜਿਨ੍ਹਾਂ ਨੂੰ ਜੋਬਸ ਦੇ ਵਿੱਚ ਰੱਖਣਾ ਚਾਹੀਦਾ ਵਾ ਉਹ ਹੈਗੇ ਨੇ ਸਾਡੇ ਫੈਮਿਲੀ ਫਾਰਮਰਸ, ਉਹ ਹੈਗੇ ਨੇ ਜਿਹੜੇ ਸਾਡੇ ਸਟੂਡੈਂਟਸ ਨੇ ਜੋ ਵੈਲੀ ਨੂੰ ਛੱਡ ਕੇ ਜੋਬਸ ਐਲਸਵੇਅਰ ਕਰਦੇ ਨੇ। ਅਤੇ ਇੱਕ ਤਰ੍ਹਾਂ ਦਾ ਇੱਥੇ ਕਿਹਾ ਜਾਂਦਾ ਬ੍ਰੇਨ ਡਰੇਨ ਦੀ ਪ੍ਰੋਬਲਮ ਹੋ ਜਾਂਦੀ ਆ, ਤਾਂ ਕਿ ਜਿਹੜੇ ਟੈਲੈਂਟਡ ਯੰਗ ਲੋਕ ਨੇ ਇੱਥੋਂ ਦੇ, ਮੈਂ ਵੀ ਕਿੰਨੇ ਸਾਲਾਂ ਤੋਂ ਜਿਹੜੇ ਮੇਰੇ ਜਕਾਰਾ ਮੂਵਮੈਂਟ ਦੇ ਸਟੂਡੈਂਟਸ ਨੇ ਬਹੁਤ ਘੱਟ ਵਾਪਸ ਆਉਂਦੇ ਨੇ ਕਿਉਂਕਿ ਉਹ ਪੜ੍ਹਾਈ ਕਰਕੇ ਉੱਥੇ ਹੀ ਰਹਿ ਜਾਂਦੇ ਨੇ। ਜਿਹੜੇ ਇਨਸੈਂਟਿਵ ਐਕਚੁਅਲੀ ਬਣਾਉਣੇ ਚਾਹੀਦੇ ਨੇ ਉਹ ਨੇ ਕਿ ਵੀ ਤੁਸੀਂ ਫਾਈਨ ਆਪਣੀ ਪੜ੍ਹਾਈ ਤੁਸੀਂ ਹੋਰ ਕਿਤੇ ਜਾ ਕੇ ਕਰੋ, ਪਰ ਅਸੀਂ ਤੁਹਾਡੀ ਪੜ੍ਹਾਈ ਨੂੰ ਫੰਡ ਕਰਾਂਗੇ ਅਤੇ ਤੁਹਾਨੂੰ ਇੱਥੇ ਹੀ ਵਾਪਸ ਆਉਣਾ ਪਊਗਾ ਤਾਂ ਕਿ ਤੁਸੀਂ ਇੱਥੇ ਰਹਿ ਸਕਿਓ, ਤੁਸੀਂ ਇੱਥੇ ਹੀ ਜੋਬ ਕਰ ਸਕਿਓ, ਕਿਉਂਕਿ ਤਾਂ ਹੀ ਇੱਕ ਕਮਿਊਨਿਟੀ ਦੀ ਤਰੱਕੀ ਹੋ ਸਕਦੀ ਆ। ਜੇ ਤੁਹਾਡੀ ਯੂਥ ਨੂੰ ਜੋਬਸ ਹੋਣ ਅਤੇ ਤੁਹਾਡਾ ਟੈਲੈਂਟ ਪੂਲ ਵਧੀਆ ਅਤੇ ਵੱਡਾ ਹੋਵੇ। ਨਹੀਂ, ਇਹ ਤਾਂ ਬਿਲਕੁਲ ਮਨਪ੍ਰੀਤ ਕੌਰ, ਇਹ ਆਪਾਂ ਦੇਖਦੇ ਹੀ ਹਾਂ ਵੀ ਜਿਹੜੇ ਫਸਟ ਵੇਵ ਜਿਹੜੀ ਇਮੀਗਰੈਂਟਸ ਦੀ ਆਉਂਦੀ ਹੈ, ਜਿੱਦਾਂ ਆਪਣੇ ਮਾਪੇ ਆਪਾਂ ਦੇਖਦੇ ਹਾਂ ਉਹ ਆਉਂਦੇ ਨੇ ਜਿੱਥੇ ਅਫੋਰਡੇਬਲ ਹੁੰਦਾ ਆ, ਉੱਥੇ ਜਾ ਕੇ ਉਹ ਵੱਸਦੇ ਨੇ, ਨਿਆਣੇ ਪੜ੍ਹਾਉਂਦੇ ਨੇ, ਨਿਆਣੇ ਜਦੋਂ ਪੜ੍ਹ ਜਾਂਦੇ ਆ ਦੇ ਨੈਵਰ ਕਮ ਬੈਕ। ਇਹ ਇੱਕ ਬਹੁਤ ਵੱਡੀ ਜਿਹੜੀ ਉਹ ਪ੍ਰੋਬਲਮ ਆ ਦੋਨੋਂ ਤਰੀਕੇ ਦੇ ਨਾਲ, ਸੋਸ਼ਲੀ ਵੀ ਅਤੇ ਇਕਨੋਮਿਕਲੀ ਵੀ। ਉਹ ਸ਼ਹਿਰ ਸਿਰਫ ਨਿਆਣੇ ਤਿਆਰ ਹੀ ਕਰਦੇ ਨੇ ਅਤੇ ਬਾਅਦ ਚਲੇ ਜਾਂਦੇ ਨੇ, ਨੈਵਰ ਕਮ ਬੈਕ। ਸੋ ਨਹੀਂ, ਇਹ ਤਾਂ ਜ਼ਰੂਰ ਇਹ ਚੀਜ਼ ਸੋਚਣ ਦੇ ਲਈ ਕੰਮ ਜਿਹੜਾ ਉਹ ਕਰਨਾ ਪੈਣਾ। ਸੋ ਜਿਹੜੀ ਸਟੇਟਸ ਐਂਡ ਡਿਸਟ੍ਰਿਕਟ 16 ਆ, ਜਿੱਦਾਂ ਤੁਸੀਂ ਦੱਸਿਆ ਵੀ ਵਰਕਿੰਗ ਕਲਾਸ ਫੈਮਲੀਜ਼ ਬਹੁਤ ਨੇ, ਐਗਰੀਕਲਚਰ ਦਾ ਹੈਗਾ ਆ, ਛੋਟੇ ਵੱਡੇ ਸ਼ਹਿਰ ਹਰ ਤਰ੍ਹਾਂ ਦੇ ਜਿਹੜੇ ਇਹਦੇ ਵਿੱਚ ਹੈਗੇ ਆ।
ਸੋ ਜਾਂਦੇ ਜਾਂਦੇ ਜੇ ਤੁਸੀਂ ਦੱਸੋ ਵੀ ਇਸ ਇਲਾਕੇ ਦੇ ਲਈ ਟੈਨਸ਼ਨ ਅਟੈਂਸ਼ਨ ਇੱਥੇ ਆਵੇ, ਸੈਕਰਾਮੈਂਟੋ 'ਚ ਨਿਗਲੈਕਸ਼ਨ ਨਾ ਹੋਵੇ, ਓਵਰ ਸ਼ੈਡੋਇੰਗ ਨਾ ਹੋਵੇ, ਕਿਉਂਕਿ ਆਪਾਂ ਇਹ ਵੀ ਚੀਜ਼ ਦੇਖਦੇ ਹਾਂ ਵੀ ਬੇ ਏਰੀਆ ਅਤੇ LA ਇਸ ਟਾਈਮ ਕਹਿ ਸਕਦੇ ਹਾਂ ਵੀ ਪੋਲੀਟੀਕਲ ਪਾਵਰ ਕੈਲੀਫੋਰਨੀਆ ਦੇ ਉੱਤੇ ਹੋਲਡ ਕਰਦਾ, ਵੀ ਇਹ ਦੋਨੋਂ ਹੀ ਇਲਾਕੇ ਆ ਜਿਨ੍ਹਾਂ ਕੋਲ ਪੈਸੇ ਆ, ਜਿਨ੍ਹਾਂ ਕੋਲ ਪਾਪੂਲੇਸ਼ਨ ਆ, ਵੀ ਇਹਨਾਂ ਦੇ ਕਰਕੇ ਹੀ ਜਿਹੜੀਆਂ ਸਾਰੀਆਂ ਪਾਲਿਸੀਜ਼ ਆ ਉਹ ਡਿਕਟੇਟ ਹੋ ਰਹੀਆਂ, ਪਰ ਸੈਂਟਰਲ ਵੈਲੀ ਨਿਗਲੈਕਟ ਜਿਹੜੀ ਉਹ ਹੋ ਜਾਂਦੀ ਆ। ਸੋ ਉਹ ਚੀਜ਼ ਨੂੰ ਕਰਨ ਦੇ ਲਈ, ਉਹ ਨਿਗਲੈਕਸ਼ਨ ਨੂੰ ਦੂਰ ਕਰਨ ਦੇ ਲਈ, ਅਟੈਂਸ਼ਨ ਲਾਈਮਲਾਈਟ ਦੇ ਵਿੱਚ ਲਿਆਉਣ ਦੇ ਲਈ, ਜੇ ਤੁਸੀਂ ਜਾਂਦੇ ਜਾਂਦੇ ਇਸ ਦੇ ਬਾਰੇ ਕੁਝ ਹੋਰ ਕਹਿਣਾ ਚਾਹੁੰਦੇ ਹੋ? ਮੈਂ ਇਹੀ ਕਹੂੰਗੀ ਕਿ ਆਪਣੇ ਘਰ ਦਾ ਆਪਾਂ ਹੀ ਖਿਆਲ ਰੱਖਣਾ ਵਾ, ਤੇ ਆਪਾਂ ਆਪਣੇ ਲਈ ਬਹੁਤ ਜ਼ਰੂਰੀ ਆ ਕਿ ਵੀ ਇੱਕ ਸਿੱਖ ਵਾ ਸੈਕਰਾਮੈਂਟੋ ਦੇ ਵਿੱਚ ਰਵੇ, ਕਿਉਂਕਿ ਜੇ ਆਪਾਂ ਉੱਥੇ ਨਹੀਂ ਹੁੰਦੇ ਤਾਂ ਆਪਣੇ ਲਈ ਡਿਸੀਜਨ ਲਈ ਜਾਂਦੇ ਨੇ ਤੇ ਆਪਾਂ ਨਾਲ ਉਹ ਡਿਸੀਜਨ ਨਹੀਂ ਲੈ ਜਾਂਦੇ। ਅਤੇ ਸੈਂਟਰਲ ਵੈਲੀ ਜੋ ਹੈ, ਮੇਰਾ ਮੰਨਣਾ ਹੈ ਕਿ ਵੀ ਜਿਹੜੇ ਸਭ ਤੋਂ ਇਮਾਨਦਾਰ, ਸਭ ਤੋਂ ਹਾਰਡ ਵਰਕਿੰਗ ਲੋਕ ਉਹ ਇੱਥੇ ਰਹਿੰਦੇ ਨੇ। ਆਪਾਂ ਕੈਲੀਫੋਰਨੀਆ ਨੂੰ 4th ਸਟਰੋਂਗੈਸਟ ਇਕੋਨਮੀ ਗਿਣਦੇ ਆ, ਪਰ ਇਹ ਸਿਰਫ ਸੈਂਟਰਲ ਵੈਲੀ ਕਰਕੇ ਆ, ਐਗਰੀਕਲਚਰ ਕਰਕੇ, ਆਇਲ ਕਰਕੇ, ਟਰੱਕਿੰਗ ਐਂਡ ਮੈਨੂਫੈਕਚਰਿੰਗ ਕਰਕੇ। ਤੇ ਕੈਲੀਫੋਰਨੀਆ is strong if the Central Valley is strong. ਅਤੇ ਹੁਣ ਟਾਈਮ ਆ ਗਿਆ ਕਿ ਜੋ ਆਪਣੇ ਸੈਂਟਰਲ ਵੈਲੀ ਦੇ ਐਡਵੋਕੇਟ ਸੈਕਰਾਮੈਂਟੋ ਦੇ ਵਿੱਚ ਨੇ ਉਹ ਇੱਥੋਂ ਦੇ ਹੋਣ, ਤਾਂ ਕਿ ਜੋ ਉਹ ਖਿਆਲ ਰੱਖ ਸਕਦੇ ਨੇ ਆਪਣੀ ਕਮਿਊਨਿਟੀ ਦਾ, ਉਹ ਹੋਰ ਨਹੀਂ ਰੱਖ ਸਕਦੇ, ਕਿਉਂਕਿ ਉਹ ਆਲਰੇਡੀ ਆਪਾਂ ਦੇਖ ਚੁੱਕੇ ਹਾਂ ਕਿ ਵੀ ਸੇਮ ਸਿਸਟਮ ਆਪਣੀ ਕਮਿਊਨਿਟੀ ਲਈ ਨਹੀਂ ਕੰਮ ਕਰ ਰਿਹਾ ਵਾ। ਅਤੇ ਜੇ ਆਪਾਂ ਸੁਧਾਰ ਲਿਆਉਣਾ ਚਾਹੁੰਦੇ ਹਾਂ ਤਾਂ ਆਪਾਂ ਨੂੰ ਆਪੇ ਲਿਆਉਣਾ ਪਊਗਾ ਅਤੇ ਕੁਛ ਵੱਖਰਾ ਟਰਾਈ ਕਰਨਾ ਪਊਗਾ। ਇਸ ਦੇ ਵਿੱਚ ਹੀ ਆਪਣੀ ਜੋ ਨੈਕਸਟ ਪੀੜ੍ਹੀ ਦੀ ਤਰੱਕੀ ਆ ਤਾਂ ਹੀ ਹੋ ਸਕਦੀ ਆ, ਤਾਂ ਕਿ ਜੋ ਇੱਥੋਂ ਦੇ ਨੌਜਵਾਨ ਨੇ ਉਹ ਰੈਪਰੈਜ਼ੈਂਟ ਕਰ ਸਕਣ, ਉਹ ਵਾਪਸ ਆ ਸਕਣ, ਤਾਂ ਕਿ ਉਹ ਆਪਣੀ ਕਮਿਊਨਿਟੀ ਦਾ ਖਿਆਲ ਰੱਖ ਸਕਣ। ਅਤੇ ਇਹੀ ਸਾਡੀ ਮਕਸਦ ਆ, ਇਹੀ ਮੇਰਾ ਮਕਸਦ ਆ ਕਿ ਜੋ ਸੇਵਾ ਜਗਾਰਾ ਮੂਵਮੈਂਟ ਤੋਂ ਸ਼ੁਰੂ ਹੋ ਕੇ ਫਿਰ ਸਿਟੀ ਕਾਊਂਸਲ ਤੱਕ, ਹੁਣ ਸਟੇਟ ਸੈਨੇਟ ਤੱਕ ਜਿਹੜਾ ਪਾਥਵੇ ਆ, ਇਹ ਆ ਕਿ ਵੀ ਆਪਣੇ ਯੂਥ ਨੂੰ ਵੀ ਦਿਖ ਸਕੇ ਕਿ ਵੀ ਆਪਾਂ ਆਪਣੀ ਕਮਿਊਨਿਟੀ ਦਾ ਆਪ ਖਿਆਲ ਰੱਖਣਾ ਵਾ, ਆਪਾਂ ਸੁਧਾਰ ਆਪ ਲਿਆਉਣਾ ਵਾ, ਅਤੇ ਆਪਾਂ ਤਰੱਕੀ ਵੀ ਆਪ ਕਰ ਸਕਦੇ ਹਾਂ ਅਤੇ ਆਪਣੀ ਕਮਿਊਨਿਟੀ ਲਈ ਲਿਆ ਸਕਦੇ ਹਾਂ। It just takes the will to do it. And ਤਾਂ ਹੀ ਮੇਰੀ ਇਹੀ ਰਿਕੁਐਸਟ ਆ ਕਿ ਵੀ ਆਪਣੀ ਕਮਿਊਨਿਟੀ ਦੀ ਵੋਟ ਪੈਣੀ ਚਾਹੀਦੀ ਆ। ਵੋਟ ਆਪਣੀ ਇੰਨੀ ਕੁ ਜ਼ਰੂਰੀ ਆ। ਆਪਾਂ ਯੂਜੂਅਲੀ ਨਵੰਬਰ ਦੇ ਵਿੱਚ ਪਾ ਦੇਣਾ, ਪਰ ਨਵੰਬਰ ਦੇ ਜਿਹੜੇ ਕੈਂਡੀਡੇਟ ਨੇ ਉਹ ਇਸ ਜੂਨ ਦੇ ਵਿੱਚ ਹੀ ਡਿਸਾਈਡ ਹੁੰਦੇ ਨੇ, ਭਾਵੇਂ ਤੁਸੀਂ ਗਵਰਨਰਸ ਦੀ ਰੇਸ ਲੈ ਲਓ ਜਾਂ ਵੱਖਰੇ ਵੱਖਰੇ ਸਿਟੀਜ਼ ਦੀ। ਪਰ ਇਹ ਵੋਟ ਆਪਣੀ ਕਮਿਊਨਿਟੀ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਆਪਣੀ ਕੈਲੀਫੋਰਨੀਆ ਦੀ ਜੋ ਫਿਊਚਰ ਆ ਇੱਥੇ ਡਿਸਾਈਡ ਕੀਤਾ ਜਾਊਗਾ। ਅਤੇ ਬਸ ਇੰਨੀ ਕੀ ਬੇਨਤੀ ਆ ਕਿ ਜਿਵੇਂ ਆਪਾਂ ਹਰੇਕ ਵਾਰੀ ਆਪਾਂ ਇੱਕ ਬਹੁਤ ਪੋਲੀਟੀਕਲੀ ਐਕਟਿਵ ਕਮਿਊਨਿਟੀ ਆ, ਆਪਣੀ ਸਿੱਖ ਸਿਆਸਤ ਆਪਾਂ ਮੰਨਦੇ ਹਾਂ, ਅਤੇ ਆਪਾਂ ਬਹੁਤ ਪੋਲੀਟੀਕਲੀ ਇਨਵੋਲਵਡ ਕਮਿਊਨਿਟੀ ਆ। ਆਪਾਂ ਇਹ ਨਹੀਂ ਹੈਗੀ ਕਿ ਵੀ ਆਪਾਂ ਕੋਈ ਸਲੀਪਰ ਕਮਿਊਨਿਟੀ ਆ। ਆਪਾਂ ਇੰਡੀਆ ਦੇ ਪੋਲੀਟਿਕਸ ਵਿੱਚ, ਕੈਨੇਡਾ, ਆਸਟ੍ਰੇਲੀਆ, ਹਰੇਕ ਦੇਸ਼ ਦੇ ਪੋਲੀਟਿਕਸ ਦੇ ਵਿੱਚ ਆਪਾਂ ਇਨਵੋਲਵ ਰੱਖਦੇ ਹਾਂ। ਪਰ ਆਪਣੀ ਜੋ ਆਪਣੀ ਡੈਸਟਨੀ ਆਪਾਂ ਇੱਥੇ ਕੈਲੀਫੋਰਨੀਆ ਦੇ ਵਿੱਚ ਆਪ ਲਿਖ ਰਹੇ ਹਾਂ। ਤਾਂ ਹੀ ਆਪਾਂ ਨੂੰ ਵਧੀਆ ਸਟਰੋਂਗ ਐਡਵੋਕੇਟਸ ਚਾਹੀਦੇ ਨੇ, ਤਾਂ ਕਿ ਆਪਣੀ ਕੱਲ੍ਹ ਨੂੰ ਦੀ ਜੋ ਤਕਦੀਰ ਆਪਾਂ ਆਪ ਲਿਖ ਸਕੀਏ। ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਮਨਪ੍ਰੀਤ ਕੌਰ, ਤੁਸੀਂ ਖੁੱਲ੍ਹੀਆਂ ਗੱਲਾਂ ਬਾਤਾਂ ਕੀਤੀਆਂ। ਅਤੇ ਜਾਂਦੇ ਜਾਂਦੇ ਜ਼ਰੂਰ ਇੱਕ ਵਾਰੀ ਦੱਸ ਦਿਓ ਵੀ ਤੁਹਾਡੀ ਜਿਹੜੀ ਡਿਸਟ੍ਰਿਕਟ ਕਿਹੜੀ ਆ, ਕਿਸ ਰੇਸ ਲਈ ਰਨ ਕਰ ਰਹੇ ਹੋ, ਅਤੇ ਕਿਹੜੇ ਕਿਹੜੇ ਸ਼ਹਿਰ ਇਸ ਦੇ ਅੰਡਰ ਆਉਂਦੇ ਆ? ਹਾਂਜੀ, ਸੋ ਆਪਾਂ ਕੈਲੀਫੋਰਨੀਆ ਸਟੇਟ ਸੈਨੇਟ ਡਿਸਟ੍ਰਿਕਟ 16 ਲਈ ਖੜੇ ਹੋਏ ਆ। ਬੈਲਟ ਆਪਣੇ ਘਰੇ ਆ ਗਏ ਨੇ ਅਤੇ ਤੁਹਾਡੇ ਘਰੇ ਪਏ ਹੋਣੇ ਆ, ਅਤੇ ਜੇ ਨਹੀਂ ਤਾਂ ਆਪਾਂ ਤੁਹਾਡੀ ਮਦਦ ਵੀ ਕਰ ਸਕਦੇ ਹਾਂ ਜੇ ਤੁਹਾਨੂੰ ਨਵਾਂ ਬੈਲਟ ਕੋਈ ਰਿਕੁਐਸਟ ਕਰਨ ਦੀ ਲੋੜ ਆ। ਇਹ ਜੋ ਡਿਸਟ੍ਰਿਕਟ ਆ ਇਹ ਆਰਵਿਨ, ਬੇਕਰਸਫੀਲਡ ਤੋਂ ਲੈ ਕੇ ਸੈਲਮਾ ਤੱਕ ਡਿਸਟ੍ਰਿਕਟ ਆ। ਪੋਰਟਰਵਿਲ ਸ਼ਹਿਰ ਵਿੱਚ ਆਉਂਦੇ ਨੇ, ਡਾਇਨੂਬਾ, ਹੈਨਫੋਰਡ, ਲਮੋਰ, ਟੁਲੇਰੀ, ਵਾਈਸੇਲੀਆ, ਮੈਕਫਾਰਲੈਂਡ, ਡਿਲੇਨੋ, ਇਹ ਸਾਰੇ ਸ਼ਹਿਰ ਵਿੱਚ ਆ ਜਾਂਦੇ ਨੇ ਇਸ ਡਿਸਟ੍ਰਿਕਟ ਦੇ ਵਿੱਚ। ਜੀ, ਥੈਂਕ ਯੂ ਮਨਪ੍ਰੀਤ ਕੌਰ, ਬੜੀ ਮਿਹਰਬਾਨੀ ਗੱਲਬਾਤ ਕਰਨ ਦੇ ਲਈ। ਅੰਟਿਲ ਨੈਕਸਟ ਟਾਈਮ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।